ਪਰਮਜੀਤ ਸਿੰਘ ਦਿਓਲ, ਫਰੈਜ਼ਨੋ ਲਖਬੀਰ ਸਿੰਘ ਸਮਰਾ, ਟੈਕਸਸ, ਨਛੱਤਰ ਸਿੰਘ ਸੰਘਾ, ਕਲੋਵਿਸ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਮੇਜਰ ਸਿੰਘ, ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ, ਜੱਸੀ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਐਂਟੀਲੋਪ, ਟਰੱਕ ਸਟਾਬਰਨਸ, ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 7 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਤੇ ਹਰਜੋਤ ਸਿੰਘ ਜੀ, ਆਓ ਹੁਣ ਆਪਾਂ ਖਬਰਾਂ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਕਰਦੇ ਹਾਂ। ਖਬਰਾਂ ਦੇ ਉੱਤੇ ਨਜ਼ਰ ਮਾਰਨੀ ਜਿਹੜੀ ਸ਼ੁਰੂ ਕਰਦੇ ਜਾਈਏ। ਜੇ ਗੱਲ ਕਰਦੇ ਜਾਈਏ, ਸਭ ਤੋਂ ਪਹਿਲਾਂ ਰੂਸ ਤੇ ਜਿਹੜਾ ਯੂਕਰੇਨ ਦੇ ਮਾਮਲੇ ਦੇ ਵਿੱਚ ਸਥਿਤੀ ਉੱਥੇ ਆਮ ਲੋਕਾਂ ਦੇ ਲਈ ਹੁਣ ਕਾਫੀ ਮਾੜੀ ਜਿਹੜੀ ਆ ਉਹ ਹੁੰਦੀ ਜਾ ਰਹੀ ਹੈਗੀ ਆ। ਸੀਜ਼ ਫਾਇਰ ਦੀਆਂ ਗੱਲਾਂ ਆਪਾਂ ਦੇਖਿਆ ਵੀ ਪਿਛਲੇ ਹਫ਼ਤੇ ਵੀ ਜਿਹੜੀਆਂ ਚੱਲੀਆਂ, ਪਰ ਉਸ ਦੇ ਬਾਵਜੂਦ ਵੀ ਜਿਹੜੀ ਸੀਜ਼ ਫਾਇਰ ਦੇ ਦੌਰਾਨ ਵੀ ਆਪਾਂ ਦੇਖਿਆ ਵੀ ਹਮਲੇ ਜਿਹੜੇ ਉਹ ਹੁੰਦੇ ਰਹੇ। ਆਮ ਲੋਕਾਂ ਨੂੰ ਉੱਥੋਂ ਨਿਕਲਣ ਦੇ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਜਿਹੜੀ ਇੱਕ ਵਾਰੀ ਫੇਰ ਇਹ ਖਬਰ ਸੁਣਨ ਨੂੰ ਜਿਹੜੀ ਉਹ ਮਿਲ ਰਹੀ ਆ ਵੀ ਨੈਗੋਸੀਏਸ਼ਨ, ਗੱਲਬਾਤ ਆਪਸ ਦੇ ਵਿੱਚ ਦੁਬਾਰਾ ਤੁਰੀ ਆ ਤੇ ਇਵੈਕੂਏਸ਼ਨ ਰਾਊਟਸ ਦੇ ਉੱਤੇ ਸ਼ਾਇਦ ਜਿਹੜੀ ਉਹ ਸੀਜ਼ ਫਾਇਰ ਉਹ ਹੋ ਸਕਦੀ ਹੈਗੀ ਆ। ਸੋ ਵੀ ਤਾਂ ਜੋ ਲੋਕਾਂ ਨੂੰ ਉੱਥੋਂ ਜਿਹੜਾ ਉਹ ਕੱਢਿਆ ਜਾਵੇ। ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਉਹ ਵਾਰ-ਵਾਰ ਇਹ ਕਹਿ ਰਿਹਾ ਵੀ ਲੋਕਾਂ ਨੂੰ ਯੂਰਪੀਅਨ ਸੰਘ ਦੇ ਵਿੱਚ ਜਾਣ ਦੇ ਲਈ, ਯੂਕਰੇਨੀ ਲੋਕਾਂ ਨੂੰ ਉੱਥੇ ਤੱਕ ਨਿਕਲ ਜਾਣ ਦੇ ਲਈ, ਇਵੈਕੂਏਟ ਕਰਨ ਦੇ ਲਈ ਰਾਹ ਜਿਹੜਾ ਆ ਉਹ ਸਾਫ਼ ਹੋਣਾ ਚਾਹੀਦਾ ਆ। ਕਹਿੰਦੇ ਸਿਵਿਲੀਅਨਸ ਸ਼ੁੱਡ ਬੀ ਅਲਾਉਡ ਟੂ ਰੀਚ ਯੂਰਪੀਅਨ ਯੂਨੀਅਨ। ਸੋ ਹੁਣ ਦੇਖੋ ਜੀ। ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਜੇ ਸਮਝੌਤਾ ਕਿਸੇ ਪਾਸੇ ਹੁੰਦਾ ਤੇ ਸ਼ਾਇਦ ਲੋਕ ਬਚ ਜਾਣ, ਪਰ ਨਹੀਂ, ਆਲਰੇਡੀ ਸੈਂਕੜੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਲਰੇਡੀ ਲੋਕ ਇਸ ਜੰਗ ਦੇ ਚੱਲਦਿਆਂ ਮਰ ਚੁੱਕੇ। ਜੀ। ਸੋ ਨਵੀਆਂ ਖਬਰਾਂ ਦੇ ਮੁਤਾਬਕ ਬਹੁਤ ਸਾਰੇ ਯੂਕਰੇਨੀਅਨ ਲੋਕ ਮੈਰੀਪੋਲ, ਬੌਂਸਵਾਖਾ ਤੇ ਕੀਵ, ਇਹ ਸ਼ਹਿਰਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਫਸੇ ਹੋਏ ਹੈਗੇ ਆ। ਕੈਪੀਟਲ ਨੂੰ ਪੂਰੀ ਤਰ੍ਹਾਂ ਬੰਬਾਰਡ ਕੀਤਾ ਜਾ ਰਿਹਾ ਰਸ਼ੀਆ ਦੀਆਂ ਫੌਜਾਂ ਵੱਲੋਂ। 15 ਲੱਖ ਰਿਫਿਊਜੀ ਆਲਰੇਡੀ ਯੂਕਰੇਨ ਨੂੰ ਛੱਡ ਕੇ ਚਲੇ ਗਏ ਹੈਗੇ ਆ। ਪੂਰੇ ਦਾ ਪੂਰਾ ਸ਼ਹਿਰ ਅੰਡਰ ਸੀਜ਼ ਹੈਗੇ ਆ। ਇਹ ਮਾਰੀਉਪੋਲ, ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਆ, ਬੋਲਨੋਵਾਖਾ, ਤੇ ਜੇ ਹੁਣ ਤੱਕ ਦੱਸਦੇ ਜਾਈਏ 360 ਲੋਕਾਂ ਦੀ ਮੌਤ ਹੋ ਚੁੱਕੀ ਆ ਰਸ਼ੀਆ ਦੀ ਇਨਵੇਜ਼ਨ ਜਦੋਂ ਤੋਂ ਹੀ ਸ਼ੁਰੂ ਹੋਈ ਸੀ, ਫਰਵਰੀ 14 ਤੋਂ। ਪਰ UN ਨੇ ਦੱਸਿਆ ਵੀ 1123 ਸਿਵਲੀਅਨ ਮਰ ਚੁੱਕੇ ਹੈਗੇ ਆ ਤੇ 759 ਇੰਜਰਡ ਹੋ ਚੁੱਕੇ ਆ। ਯੂਰਪੀਅਨ ਯੂਨੀਅਨ ਇਹ ਐਕਸਪੈਕਟ ਕਰ ਰਿਹਾ ਵੀ 5 ਲੱਖ ਰਿਫਿਊਜੀ ਯੂਕਰੇਨ ਤੋਂ ਨਾਲ ਦੇ ਮੁਲਕਾਂ ਦੇ ਵਿੱਚ ਚਲੇ ਜਾਣਗੇ। ਪੋਲੈਂਡ, ਸਲੋਵਾਕੀਆ, ਹੰਗਰੀ, ਰੋਮਾਨੀਆ, ਮਾਲਡੋਵਾ, ਬੈਲਰੂਸ 'ਚ ਵੀ ਜਾ ਰਹੇ ਆ। ਪਰ ਸਭ ਤੋਂ ਮਾੜੀ ਗੱਲ ਇਹ ਆ ਵੀ ਰਸ਼ੀਆ ਜੇ ਕੁਛ ਟਾਈਮ ਦੇ ਲਈ ਬੰਬਾਰਡਮੈਂਟ ਬੰਦ ਵੀ ਕਰਦਾ ਆ ਤੇ ਯੂਕਰੇਨ ਤੋਂ ਜੀ। ਬਾਹਰ ਨੂੰ ਜਾਣ ਦਾ ਰਸਤਾ ਸਿੱਧਾ ਰਸ਼ੀਆ ਨੂੰ ਹੀ ਜਾਂਦਾ ਆ। ਬਾਕੀ ਪਾਸੇ ਸਾਰੇ ਉਹਨਾਂ ਨੇ ਰੋਕ ਕੇ ਰੱਖੇ ਹੋਏ ਹੈਗੇ ਆ। ਯੂਕਰੇਨ ਦੇ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਦੇ ਸੰਬੰਧ ਦੇ ਵਿੱਚ ਯੂਰਪੀਅਨ ਕਾਉਂਸਲ ਨੇ ਇਹ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਬਹੁਤ ਜਲਦੀ ਇਹਦੇ ਤੇ ਡਿਸੀਜਨ ਕਰ ਸਕਦੇ ਹੈਗੇ ਆ। ਡਿਫੈਂਸ ਮਿਨਿਸਟਰ ਜੀ, ਰਸ਼ੀਆ ਦੀ ਡਿਫੈਂਸ ਮਿਨਿਸਟਰ ਤੇ UN ਆਫੀਸ਼ੀਅਲਸ ਨੇ 3 ਵਾਰੀ ਮੀਟਿੰਗ ਕੀਤੀ ਆ। ਹੁਣ ਅੱਜ ਫੇਰ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈਗੀ ਆ। ਜੀ ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਉਧਰ ਚੀਨ ਜਿਹੜਾ ਕਹਿ ਰਿਹਾ ਆ, ਕਹਿੰਦੇ ਵੀ ਸਾਡਾ ਜਿਹੜਾ ਸੰਬੰਧ ਰੂਸ ਦੇ ਨਾਲ ਪੱਥਰ ਵਰਗਾ ਆ, ਰੌਕ ਸੋਲਿਡ, ਵੀ ਟੁੱਟਣ ਦੇ ਕੋਈ ਅਸਾਰ ਨਹੀਂ ਆ। ਤੇ ਉਹਨਾਂ ਨੇ ਵਿੱਚ ਵਿਚੋਲਗਰੀ ਕਰਨ ਦੀ ਜਿਹੜੀ ਆ ਉਹ ਗੇਮ ਜਿਹੜੀ ਉਹ ਰੱਖੀ ਆ। ਕਹਿੰਦੇ ਵੀ ਜੇ ਤੁਸੀਂ ਚਾਹੁੰਦੇ ਆ ਤਾਂ ਅਸੀਂ ਤੁਹਾਡੇ ਦੋਨਾਂ ਦੇ ਦਰਮਿਆਨ ਗੱਲਬਾਤ ਜਿਹੜੀ ਆ ਉਹ ਕਰਵਾ ਸਕਦੇ ਆ, ਮੀਡੀਏਟ ਜਿਹੜੀ ਉਹ ਕਰ ਸਕਦੇ ਆ, ਵੀ ਅਸੀਂ ਪੀਸ ਮੇਕਰ ਦਾ ਕੰਮ ਕਰਾਂਗੇ। ਨਾਲ ਹੀ ਜਿਹੜਾ ਬੀਜਿੰਗ ਨੇ ਇਸ ਪੂਰੇ ਮਾਮਲੇ ਦੇ ਵਿੱਚ ਯੂਨਾਈਟਿਡ ਸਟੇਟਸ ਤੇ ਨਾਟੋ ਨੂੰ ਜਿਹੜਾ ਆ ਉਹ ਦੋਸ਼ ਲਾਇਆ ਆ ਵੀ ਇਹਨਾਂ ਦੇ ਕਰਕੇ ਇਹ ਜਿਹੜੀ ਵਾਰ ਆ ਉਹ
ਬਣੀ ਹੈਗੀ ਆ। ਸੋ ਵਲਾਦੀਮੀਰ ਪੁਤਿਨ ਨੂੰ ਹੁਣ ਪੂਰਾ ਥਾਪੜਾ ਜਿਹੜਾ ਬੀਜਿੰਗ ਦਾ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਮਿਲ ਗਿਆ ਆ, ਤੇ ਡਿਪਲੋਮੈਟਿਕ ਪੇਸਮੇਕਰ ਬਣਨ ਦੀ ਉਹਨਾਂ ਨੇ ਸਿਫਾਰਿਸ਼ ਜਿਹੜੀ ਉਸ ਦੇ ਵਿੱਚ ਰੱਖ ਦਿੱਤੀ ਹੈਗੀ ਆ। ਸੋ ਉਧਰ ਓਡੇਸਾ ਕਰਕੇ ਜਿਹੜਾ ਸ਼ਹਿਰ ਆ, ਜਿੱਥੇ ਯੂਕਰੇਨ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਆ, ਉੱਥੋਂ ਦੇ ਸਿਟੀ ਦੇ ਮੇਅਰ ਨੇ ਆਖਿਆ ਆ ਵੀ ਜਿਹੜਾ ਅਗਰੈਸਰ ਆ, ਯਾਨੀ ਕਿ ਰੂਸੀ ਫੌਜਾਂ ਆ, ਉਹ ਉਸ ਸ਼ਹਿਰ ਤੋਂ ਬਹੁਤਾ ਦੂਰ ਨਹੀਂ ਹੈਗੀਆਂ, ਤੇ ਤੁਸੀਂ ਆਪਣੀਆਂ ਪਿਸਤੌਲਾਂ ਜਿਹੜੀਆਂ ਆ ਉਹ ਰੈਡੀ ਰੱਖੋ। ਸੋ ਜੀ, ਇਹ ਜਿਹੜਾ ਹਰਜੋਤ ਸਿੰਘ ਜੀ, ਸਥਿਤੀ ਬਹੁਤ ਸਾਰੇ ਵੱਡੇ ਜਿਹੜੇ ਸ਼ਹਿਰਾਂ ਦੀ ਇੱਦਾਂ ਦੀ ਬਣੀ ਪਈ ਆ। ਇੱਕ ਬਹੁਤ ਕਰੂਸ਼ਲ ਕਹਿੰਦੇ ਬੰਦਰਗਾਹ ਹੈਗੀ ਆ ਓਡੇਸਾ ਦੇ ਵਿੱਚ, ਜੋ ਪੋਰਟ ਸਿਟੀ ਆ ਓਡੇਸਾ। ਆਲਰੇਡੀ ਆਪਾਂ ਦੇਖਿਆ ਵੀ ਯੂਕਰੇਨ ਦਾ ਜਿਹੜਾ ਕ੍ਰੀਮੀਆ ਦਾ ਇਲਾਕਾ ਆ, ਉਹ ਕਾਫੀ ਵੱਡਾ ਇਲਾਕਾ ਸੀਗਾ। ਉਸ ਨੂੰ ਰੂਸ ਨੇ ਕਈ ਵਰ੍ਹੇ ਪਹਿਲਾਂ ਓਬਾਮਾ ਕਾਰਜਕਾਲ ਦੇ ਦੌਰਾਨ ਆਪਣੇ ਅਧੀਨ ਜਿਹੜਾ ਆ ਉਹ ਕਰ ਲਿਆ ਸੀ। ਉਹਦੇ ਨਾਲ ਵੀ ਜਿਹੜੀ ਬੰਦਰਗਾਹਾਂ ਉੱਥੇ ਸੀਗੀਆਂ, ਉਸ ਦੇ ਉੱਤੇ ਕਬਜ਼ਾ ਜਿਹੜਾ ਰੂਸ ਦਾ ਹੋ ਗਿਆ ਸੀ। ਹੁਣ ਰੂਸ ਦਾ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਜਿੱਧਰ-ਜਿੱਧਰ ਯੂਕਰੇਨ ਦਾ ਬਾਰਡਰ ਲੱਗਦਾ ਆ ਰੂਸ ਦੇ ਨਾਲ-ਨਾਲ, ਉਹਦੇ ਕਈ ਇਲਾਕੇ ਜਿਹੜੇ ਉਸਦੇ ਇਰਦ-ਗਿਰਦ ਆ, ਉਸ ਨੂੰ ਕਾਬੂ ਉਹਨਾਂ ਨੇ ਕਰ ਲਿਆ ਹੈਗਾ ਆ। ਉਧਰ ਗੱਲ ਕਰਦੇ ਜਾਈਏ, ਤੇਲ ਦੀਆਂ ਕੀਮਤਾਂ ਇਸ ਦੇ ਕਰਕੇ ਅਸਮਾਨੀ ਜਿਹੜੀਆਂ ਆ ਉਹ ਚੜ੍ਹ ਚੁੱਕੀਆਂ ਨੇ। ਕੱਚੇ ਤੇਲ ਦੀ ਕੀਮਤ ਕਹਿੰਦੇ ਇੱਕ ਟਾਈਮ ਦੇ ਉੱਤੇ $139 ਪ੍ਰਤੀ ਬੈਰਲ ਜਿਹੜੀ ਆ ਉਹ ਪਹੁੰਚ ਗਈ ਸੀਗੀ। ਸੋ 2008 ਸੰਨ ਤੋਂ ਬਾਅਦ ਦੇ ਵਿੱਚ ਇੰਨੀ ਕੀਮਤ ਜਿਹੜੀ ਉਹ ਵਧੀ ਆ। ਕਈ ਜਿਹੜੇ ਕਿਆਸਰਾਈਆਂ ਲਾਉਣ ਵਾਲੇ ਇਹ ਕਹਿ ਰਹੇ ਆ ਵੀ ਇਹ ਕੀਮਤ $200 ਪ੍ਰਤੀ ਬੈਰਲ ਤੱਕ ਵੀ ਜਿਹੜੀ ਉਹ ਜਾ ਸਕਦੀ ਹੈਗੀ ਆ। ਇਸ ਦਾ ਸੇਕ ਦੁਨੀਆ ਭਰ ਦੇ ਵਿੱਚ ਤੇਲ ਦੇ ਨਾਲ ਚੱਲਣ ਵਾਲੀਆਂ ਗੱਡੀਆਂ ਵਾਲਿਆਂ ਨੂੰ ਜਿਹੜਾ ਉਹ ਖਾਸਾ ਇਸ ਟਾਈਮ ਲੱਗ ਰਿਹਾ ਹੈਗਾ ਆ। ਆਪਾਂ ਵੀ ਦੇਖ ਰਹੇ ਹਾਂ ਵੀ ਇਸ ਸਾਰੇ ਕਾਸੇ ਦੇ ਕਰਕੇ ਅਮਰੀਕਾ 'ਚ ਵੀ ਜਿਹੜੀ ਆ ਤੇਲ ਦੀ ਕੀਮਤ ਉਹ ਬਹੁਤ ਜ਼ਿਆਦਾ ਤਾਂ ਨੂੰ ਜਿਹੜੀ ਉਹ ਚੜ੍ਹ ਚੁੱਕੀ ਆ। ਆਪਾਂ ਉਸ ਦੇ ਉੱਤੇ ਇੱਕ ਵੱਖਰੀ ਖਬਰ ਜਿਹੜੀ ਆ ਉਹ ਜ਼ਰੂਰ ਜੀ। ਕਰਾਂਗੇ। ਤੇ ਬਿਲਕੁਲ, ਸੋ ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ, ਯੂਰਪੀਅਨ ਯੂਨੀਅਨ ਹੋਰ ਸੈਂਕਸ਼ਨਸ ਲਾਉਣ ਦੇ ਉੱਤੇ ਰਸ਼ੀਆ ਦੇ ਉੱਤੇ ਕੰਮ ਕਰ ਰਿਹਾ ਆ। ਹੋ ਸਕਦਾ ਉੱਥੇ ਪੂਰੀ ਤਰ੍ਹਾਂ ਆਇਲ ਦਾ ਬੈਨ ਕਰ ਦਿੱਤਾ ਜਾਵੇ। ਤੇ ਰਸ਼ੀਆ ਨੇ ਆਲਰੇਡੀ ਦਨਿਪਰੋ ਸ਼ਹਿਰ ਉਸ ਨੂੰ ਆਪਣੇ ਆਲੇ-ਦੁਆਲੇ ਕਬਜ਼ੇ 'ਚ ਲੈ ਲਿਆ ਹੈਗਾ, ਤੇ 5 ਮਿਲੀਅਨ ਰਿਫਿਊਜੀਜ਼ ਬਾਰੇ ਤਾਂ ਮੈਂ ਆਲਰੇਡੀ ਗੱਲ ਕਰ ਚੁੱਕਾ ਹਾਂ। ਰਸ਼ੀਅਨ ਟੈਂਕਾਂ ਦੀਆਂ ਪਿਕਚਰਸ ਆ ਰਹੀਆਂ, ਕਿਸ ਤਰ੍ਹਾਂ ਉਹਨਾਂ ਨੇ ਅਪਾਰਟਮੈਂਟਸ ਬਿਲਡਿੰਗ ਨੂੰ ਬਲੌਕ ਕਰਕੇ ਰੱਖਿਆ ਹੋਇਆ ਹੈਗਾ ਆ। ਮੈਰੀਊਪੋਲ ਸ਼ਹਿਰ ਦੇ ਲੋਕ ਉਹ ਪੈਸੇਜ ਮੰਗ ਰਹੇ ਵੀ ਕਿਸ ਤਰ੍ਹਾਂ ਅਸੀਂ ਉੱਥੋਂ ਬਾਹਰ ਨਿਕਲ ਸਕਦੇ ਹਾਂ। ਇਹ ਨਹੀਂ ਹੈ ਵੀ ਸਾਰਾ ਯੂਕਰੇਨ ਛੱਡ ਕੇ ਭੱਜ ਰਿਹਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜੁਆਇਨ ਕਰ ਰਹੇ ਉੱਥੇ ਦੀ ਫੌਜ ਨੂੰ। ਬਹੁਤ ਪਿਕਚਰਸ ਆ ਰਹੀਆਂ, ਕਿਸ ਤਰ੍ਹਾਂ ਲੋਕਾਂ ਦੇ ਜਿਹੜੇ ਵਿਆਹ ਆ ਉਹ ਵੀ ਟੈਂਕਰ ਜਿਹੜੇ ਹੈਗੇ ਅੰਡਰਗਰਾਊਂਡ ਉਹਨਾਂ ਦੇ ਵਿੱਚ ਕਰਕੇ ਰਾਈਟ ਵੇ ਉਹ ਫਾਈਟ ਕਰਨ ਜਾ ਰਹੇ ਆ। ਸੋ ਆਪਣੇ ਦੇਸ਼ ਪ੍ਰਤੀ ਉੱਥੇ ਦੇ ਲੋਕਾਂ ਦਾ ਬਹੁਤ ਜ਼ਿਆਦਾ ਜਿਹੜਾ ਮੋਹ ਇਸ ਵੇਲੇ ਹੈਗਾ ਆ। ਜਿਹੜੇ ਸੋਚਦੇ ਸੀ ਨਾ ਵੀ ਸ਼ਾਇਦ ਉਹ ਛੇਤੀ ਭੱਜ ਜਾਊਗੇ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਨਾਟੋ ਵੀ ਦੇਖ ਰਿਹਾ ਆ ਵੀ ਪਰਮਾਨੈਂਟ ਡਿਪਲੋਇਮੈਂਟ ਕੀਤੀ ਜਾਵੇ ਮਿਸਲਸ ਦੀ ਬਾਲਟਿਕਸ ਏਰੀਆ ਦੇ ਵਿੱਚ। 20,000 ਦੇ ਕਰੀਬ ਮਿਸਲਸ ਦਿੱਤੀਆਂ ਵੀ ਗਈਆਂ ਹੈਗੀਆਂ ਯੂਕਰੇਨ ਨੂੰ, ਤਾਂ ਕਿ ਐਂਟੀ ਟੈਂਕ ਮਿਸਲਸ ਉਹ ਫਾਈਟ ਕਰ ਸਕਣ। ਜੀ, ਉਧਰ ਜਰਮਨੀ ਤੇ ਹੰਗਰੀ ਨੇ ਰਸ਼ੀਅਨ ਐਨਰਜੀ ਦੇ ਖਿਲਾਫ ਜਿਹੜੀਆਂ ਹੋਰ ਸੈਂਕਸ਼ਨਸ ਆ, ਰੋਕਾਂ ਲਾਉਣ ਦੀ ਸਪੋਰਟ ਆ ਉਹ ਨਹੀਂ ਕਰ ਰਹੇ ਹੈਗੇ। ਹੰਗਰੀ ਦੇ ਜਿਹੜੇ ਮਿਨਿਸਟਰ ਆ, ਉਥੋਂ ਦੇ ਲੀਡਰ ਕਹਿ ਰਹੇ ਆ ਵੀ ਇਹ ਤਾਂ ਉਹ ਗੱਲ ਹੋਈ ਵੀ ਜੰਗ ਜਿਹੜੀ ਕਿਤੇ ਯੁੱਧ ਕਿਤੇ ਲੱਗਾ ਆ, ਤੇ ਉਸ ਦਾ ਖਾਮਿਆਜ਼ਾ ਜਿਹੜਾ ਆ ਹੰਗਰੀ ਦੇ ਲੋਕਾਂ ਨੂੰ ਜਿਹੜਾ ਉਹ ਭੁਗਤਣਾ ਪੈ ਰਿਹਾ ਹੈਗਾ ਆ। ਸੋ ਐਨਰਜੀ ਦੇ ਲਈ ਜਰਮਨੀ ਜਿਹੜਾ ਆ ਬਹੁਤ ਵੱਡੇ ਪੱਧਰ ਦੇ ਉੱਤੇ ਰੂਸ ਦੇ ਉੱਤੇ ਜਿਹੜਾ ਉਹ ਉਹਨਾਂ ਦੀ ਟੇਕ ਰਹਿੰਦੀ ਆ। ਬਹੁਤ ਸਾਰੀ ਨੈਚੁਰਲ ਗੈਸ, ਪੈਟਰੋਲੀਅਮ, ਉਹ ਸਾਰਾ ਕੁਛ ਰੂਸ ਤੋਂ ਪਾਈਪਲਾਈਨਸ ਦੇ ਜ਼ਰੀਏ ਜਰਮਨੀ ਤੱਕ ਪਹੁੰਚਦਾ ਆ। ਯੂਕਰੇਨ ਨੇ ਕਾਫੀ ਵੱਡਾ ਜਿਹੜਾ ਟੈਕਸ ਆ, ਜਿਹੜੀ ਉਹ ਉਹਨਾਂ ਦੀ ਗੈਸ ਜਾਂਦੀ ਸੀ, ਨੈਚੁਰਲ ਗੈਸ, ਤੇ ਇਹ ਐਨਰਜੀ ਜਾਂਦੀ ਸੀਗੀ ਜਰਮਨੀ ਤਾਈਂ, ਉਸ ਦੇ ਉੱਤੇ ਵੱਡਾ ਟੈਕਸ ਲਾ ਦਿੱਤਾ ਸੀਗਾ। ਸੋ ਹੁਣ ਜਿਹੜੀ ਆਪਾਂ ਨਾਰਥ ਸਟਰੀਮ 2 ਪਾਈਪਲਾਈਨ ਦੀ ਗੱਲ ਕਰਦੇ ਹਾਂ, ਉਹ ਇਹਨਾਂ ਨੇ ਯੂਕਰੇਨ ਨੂੰ ਬਾਈਪਾਸ ਕਰਕੇ ਜਿਹੜੀ ਉਹ ਬਣਾਈ ਸੀਗੀ। ਸੋ ਆਈ ਥਿੰਕ ਯੂਕਰੇਨ ਤੇ ਰੂਸ ਦਾ ਇਕੱਲਾ ਇਹੀ ਨਹੀਂ ਆ ਵੀ ਉਹਦੇ ਵਿੱਚੋਂ ਨਿਕਲੇ ਤੇ ਉਹਨੂੰ ਵਾਪਸ ਲੈਣਾ, ਹੋਰ ਵੀ ਬਹੁਤ ਸਾਰੇ ਜਿਹੜੇ ਗੁੰਝਲਦਾਰ ਮਸਲੇ ਆ
ਇਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ। ਉੱਧਰ ਨਵੀਆਂ ਖਬਰਾਂ ਆ ਰਹੀਆਂ ਆ ਵੀ ਯੂਕਰੇਨ ਦਾ ਜਿਹੜਾ ਸ਼ਹਿਰ ਮਾਈਕੋਲੇਵ, ਉੱਥੇ ਮਿਲਟਰੀ ਸਟ੍ਰਾਈਕਸ ਜਿਹੜੀਆਂ ਆ, ਉਹ ਐਕਸਪਲੋਜ਼ਨਸ ਆ, ਉਹ ਦੇਖੀਆਂ ਗਈਆਂ ਹੈਗੀਆਂ ਆ। ਕੈਨੇਡਾ ਨੇ ਰੂਸ ਦੇ 10 ਜਿਹੜੇ ਇੰਡੀਵਿਜੂਅਲਸ ਆ, ਲੋਕ ਆ, ਉੱਚ ਅਧਿਕਾਰੀ ਆ, ਸਾਬਕਾ ਤੇ ਕਰੰਟ ਜਿਹੜੇ ਰਸ਼ੀਅਨ ਗਵਰਨਮੈਂਟ ਅਫੀਸ਼ੀਅਲਸ ਆ, ਓਲੀਗਾਰਕਸ ਆ ਜਾਂ ਸਪੋਰਟਰਸ ਆ ਰਸ਼ੀਅਨ ਲੀਡਰਸ਼ਿਪ ਦੇ, ਉਹਨਾਂ ਦੇ ਉੱਤੇ ਸੈਂਕਸ਼ਨਸ ਜਿਹੜੀਆਂ ਆ, ਉਹ ਹੋਰ ਅਨਾਉਂਸ ਕਰ ਦਿੱਤੀਆਂ ਹੈਗੀਆਂ ਆ। ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਆ, ਉਹਨਾਂ ਨੇ ਕਿਹਾ ਵੀ ਸਾਨੂੰ ਯੂਐਸ ਨੇ ਰਿਪੋਰਟਸ ਉਹ ਦੇਖੀਆਂ ਆ, ਰੂਸ ਦੇ ਦੁਆਰਾ ਕੀਤੇ ਗਏ ਜਿਹੜੇ ਅਬਿਊਜ਼ਸ ਆ ਯੂਕਰੇਨ ਦੇ ਵਿੱਚ, ਜਿਹੜਾ ਕਿ ਜਿਸ ਨੂੰ ਵਾਰ ਕ੍ਰਾਈਮ ਜਿਹੜਾ ਆ ਉਹ ਆਖਿਆ ਜਾ ਸਕਦਾ ਹੈਗਾ। ਸੋ ਕਹਿੰਦੇ ਵੀ ਅਸੀਂ ਉਸ ਦੇ ਉੱਤੇ ਵੀ ਨਜ਼ਰ ਜਿਹੜੀ ਆ ਉਹ ਬਣਾ ਕੇ ਜੀ। ਰੱਖੀ ਹੈਗੀ ਆ। ਰਸ਼ੀਆ ਨੇ ਬਹੁਤ ਸਾਰੇ ਤਰੀਕਿਆਂ ਦੇ ਨਾਲ ਯੂਕਰੇਨ ਦੇ ਲੋਕਾਂ ਨੂੰ ਦੱਬਣਾ ਸ਼ੁਰੂ ਕੀਤਾ ਹੋ ਰਿਹਾ। ਯੂਕੇ ਦੇ ਡਿਫੈਂਸ ਮਿਨਿਸਟਰ ਨੇ ਦੱਸਿਆ ਵੀ ਇੰਟੈਲੀਜੈਂਸ ਰਿਪੋਰਟਸ ਇਹ ਆ ਰਹੀਆਂ ਵੀ ਯੂਕਰੇਨ ਦੇ ਜਿਹੜੇ ਲੋਕ ਆ, ਉਹਨਾਂ ਨੂੰ ਨਿਊਜ਼ ਦੀ ਐਕਸੈਸ ਦੇ ਉੱਤੇ ਵੀ ਬਲੌਕ ਕੀਤਾ ਜਾ ਰਿਹਾ ਰਸ਼ੀਆ ਵੱਲੋਂ। ਕਿਉਂਕਿ ਉਹਨਾਂ ਦਾ ਇੱਕ ਟਾਵਰ ਵੀ ਸਿੱਟ ਦਿੱਤਾ ਗਿਆ ਸੀ, ਟੀਵੀ ਸਟੇਸ਼ਨ ਵੀ ਉਹਨਾਂ ਦਾ ਜਿਹੜਾ ਇੱਕ ਡੈੱਡ ਹੋ ਗਿਆ, ਤੇ ਉਹ ਤੋਂ ਬਾਅਦ ਜਿਹੜੀ ਖਬਰਾਂ ਵੀ ਜਾ ਰਹੀਆਂ ਉਸ ਨੂੰ ਵੀ ਰਸ਼ੀਆ ਵਾਲੇ ਬਲੌਕ ਕਰ ਰਹੇ ਹੈਗੇ ਆ। ਹਿਊਮਨ ਰਾਈਟਸ ਵਾਚ ਗਰੁੱਪ ਪੂਰੀ ਤਰ੍ਹਾਂ ਜਿਹੜਾ ਇਹ ਸਾਰੇ ਕਾਸੇ ਨੂੰ ਦੇਖ ਰਿਹਾ ਹੈਗਾ ਆ। ਜੀ, WHO ਕਹਿ ਰਿਹਾ ਵੀ ਯੂਕਰੇਨ ਦੀਆਂ ਹੈਲਥ ਫੈਸਿਲਿਟੀਜ਼ ਦੇ ਉੱਤੇ ਘੱਟੋ-ਘੱਟ 14 ਹਮਲੇ ਜਿਹੜੇ ਆ ਉਹ ਕੀਤੇ ਗਏ ਹੈਗੇ ਆ। ਸੋ ਜਿਸ ਦੇ ਵਿੱਚ ਕਹਿੰਦੇ ਵੀ ਐਟਲੀਸਟ 9 ਜਣੇ ਹੁਣ ਤੱਕ ਉੱਥੇ ਮਾਰੇ ਗਏ ਨੇ ਤੇ 16 ਲੋਕ ਜਿਹੜੇ ਜ਼ਖਮੀ ਹੋਏ ਨੇ। ਆਪਾਂ ਕਹਿ ਸਕਦੇ ਆ ਵੀ ਹੈਲਥ ਕੇਅਰ ਫੈਸਿਲਿਟੀਜ਼ ਜਾਂ ਹਸਪਤਾਲ ਜਿੱਥੇ ਬਿਮਾਰਾਂ ਦਾ ਤੇ ਨਾਲ-ਨਾਲ ਇਸ ਹਮਲੇ ਦੇ ਵਿੱਚ ਜਿਹੜੇ ਫੱਟੜ ਹੋਏ ਲੋਕਾਂ, ਉਹਨਾਂ ਦਾ ਇਲਾਜ ਜਿਹੜਾ ਹੋ ਰਿਹਾ ਆ। WHO ਕਹਿੰਦੇ ਵੀ ਅਸੀਂ ਇਹਨਾਂ ਹਮਲਿਆਂ ਦੀ ਸਖਤ ਸ਼ਬਦਾਂ 'ਚ ਨਿਖੇਧੀ ਜਿਹੜੀ ਉਹ ਕਰਦੇ ਆ। ਕਹਿੰਦੇ ਵੀ ਇੰਟਰਨੈਸ਼ਨਲ ਕਾਨੂੰਨ ਇਹ ਹੈਲਥ ਕੇਅਰ ਦਾ ਜਿਹੜਾ ਇਹ ਵਾਇਓਲੇਟ ਕਰ ਰਹੇ ਆ ਤੇ ਜਾਨਾਂ ਨੂੰ ਹੋਰ ਜ਼ਿਆਦਾ ਜੋਖਮ ਦੇ ਵਿੱਚ ਪਾ ਰਹੇ ਹੈਗੇ ਆ। ਕਹਿੰਦੇ ਜੀ। ਵੀ ਹਿਊਮਨ ਫੰਡਾਮੈਂਟਲ ਰਾਈਟ ਹੈਗਾ ਆ ਵੀ ਸੇਫਟੀ ਆਫ ਹੈਲਥ ਕੇਅਰ, ਵੀ ਇਹ ਜਿਹੜੇ ਲੋਕ ਦੇਖੋ ਜੰਗ 'ਚ ਜਾਣਾ ਕੋਈ ਸੌਖਾ ਕੰਮ ਤਾਂ ਹੈ ਨਹੀਂ ਆ। ਇਸ ਤਰੀਕੇ ਦੇ ਨਾਲ ਜਿਹੜੇ ਇਲਾਜ ਕਰ ਰਹੇ ਆ, ਉਹਨਾਂ ਨੂੰ ਜਿਹੜਾ ਉਹ ਜ਼ਰੂਰ ਕਹਿੰਦੇ ਬਚਾਉਣਾ ਚਾਹੀਦਾ ਹੈ। ਉੱਧਰ ਕੁਛ ਕੁ ਵੀਡੀਓਜ਼, ਕੁਛ ਰਿਪੋਰਟਸ ਇਹ ਵੀ ਆਈਆਂ ਆ ਵੀ ਰੂਸ ਆਪਣੀਆਂ ਹੀ ਜਿਹੜੀਆਂ ਗੱਡੀਆਂ ਹੈਗੀਆਂ ਆ, ਜਿਹੜੀਆਂ ਉਹਨਾਂ ਨੇ ਰੈੱਡ ਕਰਾਸ ਵਾਲੀਆਂ ਜਾਂ ਹੈਲਥ ਵਾਲੀਆਂ ਬਣਾ ਕੇ ਆ, ਉਹਦੇ ਵਿੱਚ ਵੀ ਅਸਲਾ ਜਿਹੜਾ ਆ ਯੂਕਰੇਨ ਦੇ ਅੰਦਰ ਲੈ ਕੇ ਜਾਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਇਹ ਜਿਹੜਾ ਇਨਸਾਨੀਅਤ ਦੇ ਲਈ ਬਹੁਤ ਮਾੜੀ ਚੀਜ਼ ਹੈਗੀ ਆ। ਜੰਗ ਨੇ ਨੁਕਸਾਨ ਹੀ ਨੁਕਸਾਨ ਜਿਹੜਾ ਉਹ ਕਰਨਾ ਆ, ਪਰ ਹਰ ਕੋਈ ਮੁਲਕ ਆਪੋ ਆਪਣੇ ਜਿਹੜਾ ਆ ਕਹਿ ਲਓ ਵੀ ਦਬਦਬਾ ਕਾਇਮ ਕਰਨ ਦੇ ਲਈ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਕਰ ਰਿਹਾ ਆ ਜੀ। ਇਸ ਟਾਈਮ ਰੂਸ। ਜੀ। ਅਗਲੀ ਖਬਰ ਵੱਲ ਚੱਲੀਏ। ਰਸ਼ੀਆ ਦੀ ਕਰੰਸੀ ਮੂੰਹ ਦੇ ਮੂੰਹ ਡਿੱਗਦੀ ਜਾ ਰਹੀ ਆ। ਜਦੋਂ ਇਹ ਜੰਗ ਸ਼ੁਰੂ ਨਹੀਂ ਹੋਈ ਸੀ, ਯੂਐਸ ਦੇ $1 ਦੇ ਬਰਾਬਰ ਰਸ਼ੀਆ ਦੇ 75 ਰੂਬਲ ਸੀਗੇ। ਅੱਜ ਉਹ 142 ਹੋ ਗਏ ਆ। ਸੋ ਆਲਮੋਸਟ 45%, 45-46% ਰਸ਼ੀਆ ਦੀ ਕਰੰਸੀ ਡਿੱਗ ਪਈ ਹੈਗੀ ਆ। ਤੇ ਅੱਜ 7 ਦਿਨ ਹੋ ਗਏ ਆ ਉਹਨਾਂ ਦੀ ਸਟਾਕ ਮਾਰਕੀਟ ਬੰਦ ਹੋਈ ਨੂੰ। ਤੇ ਅੱਜ ਇਹ ਵੀ ਖਬਰਾਂ ਆ ਰਹੀਆਂ ਵੀ ਰਸ਼ੀਆ ਦੀ ਕਰੰਸੀ ਦੀ ਟ੍ਰੇਡਿੰਗ ਵੀ ਉਹਨਾਂ ਨੇ ਬੰਦ ਕਰ ਦਿੱਤੀ ਆ। ਸੋ ਤੁਸੀਂ ਦੇਖ ਸਕਦੇ ਆ ਵੀ ਕਿੰਨਾ ਜ਼ਿਆਦਾ ਰਸ਼ੀਆ ਨੂੰ ਫਾਈਨੈਂਸ਼ੀਅਲੀ ਹਰਟ ਹੋਊਗਾ। ਜੇ ਓਵਰਆਲ ਦੇਖਿਆ ਜਾਵੇ, ਯੂਐਸ ਦੇ ਵਿੱਚ ਵੀ ਸਟਾਕ ਮਾਰਕੀਟ ਅੱਜ 450 ਪੁਆਇੰਟ ਦੇ ਕਰੀਬ ਥੱਲੇ ਗਈ ਆ। ਬੈਰਲ ਦੀ ਪ੍ਰਾਈਸ ਤੁਸੀਂ ਦੱਸਿਆ ਹੀ ਆ ਵੀ $130 ਦੇ ਕਰੀਬ ਪਹੁੰਚ ਗਈ ਆ। ਅੱਜ ਤੋਂ 14 ਸਾਲ ਪਹਿਲਾਂ $140 ਤੇ ਪਹੁੰਚੀ ਸੀ ਯੂਐਸਏ ਦੇ ਵਿੱਚ। ਸੋ ਬਹੁਤ ਸਾਰੇ ਗੈਸ ਦੇ ਨਾਲ ਰਿਲੇਟਡ ਜਿਹੜੇ ਇਕੋਨੋਮਿਸਟ ਹੈਗੇ ਆ, ਉਹ ਇਹ ਕਹਿ ਰਹੇ ਆ ਵੀ $200 ਪਰ ਬੈਰਲ ਦੇ ਉੱਤੇ ਗੈਸ ਦੀ ਪ੍ਰਾਈਸ ਜਾ ਸਕਦੀ ਆ। ਤੇ ਯੂਰਪੀਅਨ ਯੂਨੀਅਨ, ਯੂਐਸ, ਹੋਰ ਬਹੁਤ ਸਾਰੇ ਮੁਲਕ ਇਹ ਵੀ ਡਿਸਕਸ ਕਰ ਰਹੇ ਆ ਵੀ ਪੂਰੀ ਦੀ ਪੂਰੀ ਜਿਹੜਾ ਉੱਥੋਂ ਗੈਸ ਲੈਂਦੇ ਆ, ਉਸ ਨੂੰ ਰਸ਼ੀਆ ਤੋਂ ਬੰਦ ਕਰ ਦਿੱਤਾ ਜਾਵੇ। ਜੇ ਇਹ ਹੁੰਦਾ ਆ ਤੇ ਰਸ਼ੀਆ ਤੇ ਬਹੁਤ ਜ਼ਿਆਦਾ ਇਕੋਨੋਮਿਕਲੀ ਇਹਦਾ ਅਸਰ ਪਊਗਾ। ਜੀ ਬਿਲਕੁਲ, ਜਿਹੜਾ ਤੁਸੀਂ ਤੇਲ ਦੀ ਬੈਨ ਕਰਨ ਦੀ ਗੱਲ ਕਰ ਰਹੇ ਆ, ਐਂਟਨੀ ਬਲਿੰਕਨ ਹੋਣਾ ਨੇ ਕਿਹਾ ਵੀ ਅਸੀਂ ਆਪਣੀ ਐਲਾਈਜ਼ ਦੇ ਨਾਲ, ਆਪਣੇ ਸਾਥੀ ਮੁਲਕਾਂ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਹੈਗੇ ਆ। ਸ਼ਾਇਦ ਇਕੱਠੇ ਹੀ ਜਿਹੜਾ ਰੂਸੀ ਤੇਲ ਆ ਉਸ ਦੇ ਉੱਤੇ ਬੈਨ ਲਾਇਆ ਜਾ ਸਕਦਾ ਹੈਗਾ ਆ। ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ ਆ। ਸੋ ਸਥਿਤੀ ਜਿਹੜੀ ਆ, ਪਰ ਉੱਥੇ ਦੇ ਲੋਕਾਂ ਦੇ ਲਈ ਹਮੇਸ਼ਾ ਹੀ ਦੀ ਤਰ੍ਹਾਂ ਕਹਿ ਲਓ ਵੀ ਹੁਣ ਜਿਹੜਾ ਜਦੋਂ ਤੋਂ ਜੰਗ ਲੱਗੀ ਆ,
ਉਹਨਾਂ ਦੇ ਲਈ ਲਗਾਤਾਰ ਮਾੜੀ ਜਿਹੜੀ ਆ ਉਹ ਹੁੰਦੀ ਜਾ ਜੀ। ਰਹੀ ਹੈਗੀ ਆ। ਸੋ ਅਗਲੀ ਖਬਰ ਸਾਂਝੀ ਕਰਦੇ ਜਾਈਏ। ਅੱਜ ਬਹੁਤ ਸਾਰੇ ਜਰਨਲਿਸਟ ਉਹਨਾਂ ਨੇ ਸਾਰਾ ਕੁਛ ਇਕੱਠਾ ਕੀਤਾ ਵੀ ਕੀ ਕੁਝ ਅਮਰੀਕਾ ਕਰ ਰਿਹਾ, ਜਾਂ ਟੋਨੀ ਬਲਿੰਕਨ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਹੈਗੇ ਆ, ਉਹ ਕੀ ਕਹਿ ਰਹੇ ਆ ਵੀ ਕਿਸ ਤਰ੍ਹਾਂ ਆਪਾਂ ਰਸ਼ੀਆ ਦੇ ਉੱਤੇ ਉਹਨਾਂ ਨੂੰ ਕਿੱਦਾਂ ਦਾ ਅਸਰ ਅਮਰੀਕਾ ਵਾਲੇ ਪਾ ਸਕਦੇ। ਸੋ 3 ਏਰੀਏ ਯੂਐਸ ਨੇ ਡਿਸਕਸ ਕੀਤੇ ਆ। ਪਹਿਲਾਂ ਸਭ ਤੋਂ ਇਹੀ ਕੀਤਾ ਵੀ ਰਸ਼ੀਅਨ ਆਇਲ ਇੰਪੋਰਟਸ ਦੇ ਉੱਤੇ ਬੈਨ ਲਾ ਦਿੱਤਾ ਜਾਵੇ। ਪਿਛਲੇ ਵੀਕਐਂਡ ਡੈਲਾਵੇਅਰ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਆਪਣੇ ਘਰ ਦੇ ਵਿੱਚ ਸੀ। ਉਹਨਾਂ ਨੇ ਫੋਨ ਦੇ ਉੱਤੇ ਜਿਹੜੀ ਆ ਗੱਲਬਾਤ ਕੀਤੀ ਹੈਗੀ ਆ। ਸੋ ਰਸ਼ੀਅਨ ਆਇਲ ਇੰਪੋਰਟਸ ਦੇ ਉੱਤੇ ਬੈਨ ਲੱਗ ਸਕਦਾ। ਸੋ ਇਹਦਾ ਬਹੁਤ ਵੱਡਾ ਅਸਰ ਰਸ਼ੀਆ ਦੀ ਇਕੋਨਮੀ ਤੇ ਪਊਗਾ। ਤੇ ਦੂਸਰਾ ਜਿਹੜਾ ਵੱਡਾ ਇਸ਼ੂ ਆ ਜਿੱਥੇ ਅਮਰੀਕਾ ਵਰਕਆਊਟ ਕਰ ਸਕਦਾ ਹੈਗਾ ਬਾਕੀ ਮੁਲਕਾਂ ਦੇ ਨਾਲ, ਪੋਸੀਬਲ ਵਾਰ ਕ੍ਰਾਈਮਸ, ਕਿਉਂਕਿ ਵਾਰ ਕ੍ਰਾਈਮਸ ਹੋਏ ਆ, ਬੱਚਿਆਂ ਦਾ ਕਤਲ ਹੋ ਰਿਹਾ, ਬੱਚੇ ਮਰ ਰਹੇ ਆ, ਆਪਾਂ ਦੇਖਦੇ ਹੀ ਆ। ਹਸਪਤਾਲਾਂ ਦੇ ਉੱਤੇ ਵੀ ਉਹਨਾਂ ਵੱਲੋਂ ਬੰਬ ਸਿੱਟੇ ਗਏ ਹੈਗੇ ਆ, ਅਪਾਰਟਮੈਂਟਸ ਵੀ ਸਿੱਟੇ ਗਏ ਹੈਗੇ ਆ। ਆਪਾਂ ਪਹਿਲੀ ਖਬਰ 'ਚ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਕਈ ਅਪਾਰਟਮੈਂਟਸ ਨੂੰ ਟੈਂਕਾਂ ਨੇ ਘੇਰਿਆ ਹੋਇਆ ਹੈਗਾ ਆ। ਸੋ ਵਾਰ ਕ੍ਰਾਈਮ ਦੇ ਉੱਤੇ ਪੂਰੀ ਦੁਨੀਆ ਇਕੱਠੀ ਹੋ ਸਕਦੀ ਆ ਰਸ਼ੀਆ ਦੇ ਅਗੇਂਸਟ। ਤੇ ਤੀਸਰਾ ਜਿਹੜਾ ਵੱਡਾ ਆ, ਜਿਹੜੇ ਪੋਲਿਸ਼ ਫਾਈਟਰ ਜੈਟਸ ਕਹਿੰਦੇ ਪਈ ਉਹਨਾਂ ਨੂੰ ਸਪੋਰਟ ਕੀਤੀ ਜਾਵੇ ਪੋਲੈਂਡ ਨੂੰ, ਜੋ ਕਿ ਫਿਰ ਉਹ ਉੱਥੇ ਦੇ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਆ ਜ਼ੈਲੈਂਸਕੀ, ਉਹਨਾਂ ਦੀ ਸਪੋਰਟ ਕਰ ਸਕਣ। ਸੋ ਇਹ 3 ਏਰੀਏਜ਼ ਹੈਗੇ ਆ ਜਿਨ੍ਹਾਂ ਦੇ ਉੱਤੇ ਅਮਰੀਕਾ ਪੂਰੀ ਤਰ੍ਹਾਂ ਇਸ ਟਾਈਮ ਕੰਮ ਕਰ ਰਿਹਾ ਤਾਂ ਕਿ ਰਸ਼ੀਆ ਨੂੰ ਕੰਟਰੋਲ ਕੀਤਾ ਜਾ ਸਕੇ। ਯੂਕਰੇਨ ਦੇ ਵਿੱਚ ਆਮ ਸਿਵਲੀਅਨ ਮਰਨ ਤੋਂ ਬਚ ਜਾਣ, ਤੇ ਉੱਥੇ ਆਪਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਰਸ਼ੀਆ ਦੀਆਂ ਫੌਜਾਂ ਖੰਡਰ ਬਣਾ ਰਹੀਆਂ ਉਸ ਮੁਲਕ ਨੂੰ। ਬਹੁਤ ਹੀ ਸੋਹਣਾ ਮੁਲਕ ਆ। ਜੀ ਬਿਲਕੁਲ। ਯੂਕਰੇਨ ਦਾ ਰਾਸ਼ਟਰਪਤੀ ਬਾਰ-ਬਾਰ ਨੋ ਫਲਾਈ ਜ਼ੋਨ ਦੀ ਜਿਹੜੀ ਉਹ ਮੰਗ ਕਰ ਰਿਹਾ ਹੈਗਾ ਆ। ਕਹਿੰਦੇ ਬਹੁਤ ਸਾਰੇ ਜਿਹੜੇ ਮਿਲਟਰੀ ਐਨਾਲਿਸਟ ਹੈਗੇ ਉਹ ਕਹਿੰਦੇ ਵੀ ਕੋਈ ਚਾਂਸ ਨਹੀਂ ਹੈਗਾ ਵੀ ਯੂਐਸ, ਬ੍ਰਿਟੇਨ ਤੇ ਯੂਰਪੀਅਨ ਐਲਾਈਜ਼ ਜਿਹੜੇ ਆ ਨੋ ਫਲਾਈ ਜ਼ੋਨ ਯੂਕਰੇਨ ਦੇ ਉੱਤੇ ਇੰਪੋਜ਼ ਕਰਨਗੇ। ਅ, ਇੱਧਰ ਅਮਰੀਕਾ ਦੇ ਜਿਹੜੇ ਸੈਨੇਟਰ ਮਾਰਕੋ ਰੂਬੀਓ ਉਹਨਾਂ ਨੇ ਕਿਹਾ ਵੀ ਜੇ ਨੋ ਫਲਾਈ ਜ਼ੋਨ ਲਾਇਆ ਜਾਂਦਾ ਹੈ ਯੂਕਰੇਨ ਦੇ ਉੱਤੇ ਤਾਂ ਉਹ ਥਰਡ ਵਰਲਡ ਵਾਰ ਨੂੰ ਸੱਦੇ ਦੇਣ ਵਾਲੀ ਗੱਲ ਹੋਊਗੀ, ਵੀ ਉਹਦੇ ਕਰਕੇ ਵਰਲਡ ਵਾਰ ਉਹ ਲੱਗ ਸਕਦੀ ਹੈਗੀ ਆ। ਸੋ ਇਹ ਹੁਣ ਉਹ ਬਹੁਤ ਚਿਰ ਦੀ ਜਿਹੜੀ ਉਹ ਹਰਜੋਤ ਸਿੰਘ ਜੀ ਉਹਨਾਂ ਦੀ ਮੰਗ ਸੀਗੀ, ਜ਼ੇਲੈਂਸਕੀ ਉਹਨਾਂ ਦੀ ਨੋ ਫਲਾਈ ਜ਼ੋਨ ਦੀ। ਪਰ ਹਾਲ ਦੀ ਘੜੀ ਕਹਿੰਦੇ ਵੀ ਨਾਟੋ ਵਾਲੇ ਜਾਂ ਯੂਰਪੀਅਨ ਕੋਈ ਵੀ ਮੁਲਕ ਜਿਹੜਾ ਨੋ ਫਲਾਈ ਜ਼ੋਨ ਯੂਕਰੇਨ ਦੇ ਉੱਤੇ ਲਾਉਣ ਦੇ ਲਈ ਜਿਹੜੇ ਕਾਹਲੀ ਦੇ ਵਿੱਚ ਨਹੀਂ ਹੈਗਾ। ਸੋ ਘੱਟ ਚਾਂਸ ਨੇ ਵੀ ਇਹ ਜਿਹੜਾ ਉਹ ਲੱਗੂਗਾ। ਨਾਟੋ ਡਾਇਰੈਕਟਲੀ ਇਨਵੋਲਵ ਨਹੀਂ ਹੋਣਾ ਚਾਹੁੰਦਾ ਰੂਸ ਦੇ ਲਈ। ਉਹ ਵੀ ਪੱਟਾਂ ਤੇ ਹੱਥ ਮਾਰ-ਮਾਰ ਕੇ ਜਿਹੜਾ ਉਹ ਕਹਿ ਰਹੇ ਆ ਵੀ ਜੇ ਤੁਸੀਂ ਨਾਟੋ ਦੇ ਕਿਸੇ ਮੁਲਕ ਦੇ ਉੱਤੇ, ਰੂਸ ਨੂੰ ਕਹਿੰਦੇ ਆ ਵੀ ਜੇ ਤੁਸੀਂ ਨਾਟੋ ਦੇ ਕਿਸੇ ਮੁਲਕ ਦੇ ਨੂੰ ਅੱਖਾਂ ਦਿਖਾਈਆਂ ਜਾਂ ਉੱਥੇ ਆਏ ਤਾਂ ਫਿਰ ਸਾਡੇ ਵੱਲੋਂ ਜਿਹੜੀ ਕਹਿ ਲਓ ਵੀ ਅਸੀਂ ਸਿੱਧੇ ਜਿਹੜਾ ਯੁੱਧ ਦੇ ਵਿੱਚ ਕੁੱਦ ਜਾਵਾਂਗੇ। ਪਰ ਯੂਕਰੇਨ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਬੂਟਸ ਔਨ ਦਾ ਗਰਾਊਂਡ ਜਿਹਨੂੰ ਆਖਿਆ ਜਾਂਦਾ ਹੈ, ਅਕਸਰ ਇਹ ਲਫ਼ਜ਼ ਵਰਤੇ ਜਾਂਦੇ ਆ, ਉਹ ਚੀਜ਼ ਜਿਹੜੀ ਉਹ ਨਹੀਂ ਹੋਵੇਗੀ। ਸੋ ਜਹਾਜ਼ ਜਿਹੜੇ ਉਹ ਦਿੱਤੇ ਜਾਣ ਦੀ ਗੱਲ, MiG-29 ਜਿਹੜੇ ਉਹ ਦੇਣ ਦੀ ਗੱਲ ਜ਼ਰੂਰ ਬਾਰ-ਬਾਰ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਇਹ ਸਥਿਤੀ ਜਿਹੜੀ ਆ ਇਸ ਟਾਈਮ ਬਣੀ ਪਈ ਹੈਗੀ ਆ। ਤੇ ਜੀ। ਹਰਜੋਤ ਸਿੰਘ ਜੀ ਇਸ ਪੂਰੇ ਮਾਮਲੇ ਦੇ ਵਿੱਚ ਆਪਾਂ ਦੇਖ ਰਹੇ ਹਾਂ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਦੁਨੀਆ ਭਰ ਦੀ ਕਈ ਨਾ ਕਿਤੇ ਜਿਹੜੀ ਆ ਹਿਪੋਕ੍ਰੇਸੀ ਵੀ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਮਿਲੀ ਆ। ਹੁਣ ਯੂਕਰੇਨ ਦੇ ਉੱਤੇ ਜਿਹੜਾ ਉਹ ਹਮਲਾ ਹੋਇਆ ਤੇ ਆਪਾਂ ਦੇਖਿਆ ਵੀ ਕਿਸ ਤਰੀਕੇ ਨਾਲ ਰਿਪੋਰਟਰਸ ਵੀ ਜਿਹੜੇ ਉਹ ਕਹਿ ਰਹੇ ਸੀ ਵੀ ਇਹ ਜੀ ਚਿੱਟੇ ਮੂਲ ਦੇ ਆ, ਇਹ ਕ੍ਰਿਸਚਨ ਆ, ਬਲੂ ਆਈਜ਼ ਵਾਲੇ ਆ, ਇਹ ਰਿਫਿਊਜੀ ਨਹੀਂ ਆ। ਜਦ ਕਿ ਇਦਾਂ ਦੀ ਸਥਿਤੀ ਗਾਜ਼ਾ ਦੇ ਵਿੱਚ, ਯਮਨੀ ਲੋਕਾਂ ਦੇ ਨਾਲ, ਸੀਰੀਆ ਦੇ ਵਿੱਚ ਜਿਹੜੀ ਉਹ ਹੋ ਰਹੀ ਹੈਗੀ ਆ। ਰਿਪੋਰਟਰ ਤਾਂ ਕਹਿੰਦੇ ਆ ਵੀ ਉਹ ਸਿਵਲਾਈਜ਼ਡ ਨਹੀਂ ਹੈਗੇ ਇੰਨੇ, ਤੇ ਇੱਥੇ ਵਾਲੇ ਜਿਹੜੇ ਸਿਵਲਾਈਜ਼ਡ ਆ ਆਪਾਂ ਇੱਦਾਂ ਜਿਹੜਾ ਉਹ ਨਹੀਂ ਜਿਹੜਾ ਉਹ ਹੋਣ ਦੇਣਾ। ਪਰ ਕਿਤੇ ਨਾ ਕਿਤੇ ਅਜਿਹੀਆਂ ਚੀਜ਼ਾਂ ਦੇ ਵਿੱਚ ਦੁਨੀਆ ਵਾਲੇ ਤਾਂ ਨਿਊਜ਼ ਵਾਲੇ ਵੀ ਜਿਹੜੇ ਉਹ ਚੁੱਪ ਕਰ ਜਾਂਦੇ ਆ। ਧੱਕਾ ਉੱਥੇ ਵੀ ਹੋ ਰਿਹਾ ਤੇ ਧੱਕਾ ਇਸ ਟਾਈਮ ਯੂਕਰੇਨ ਦੇ ਵਿੱਚ ਵੀ ਹੋ ਰਿਹਾ। ਅਸੀਂ ਇਹ ਨਹੀਂ ਕਹਿ ਰਹੇ ਵੀ ਇਹਨਾਂ ਦੇ ਨਾਲ ਜਿਹੜਾ ਆ ਉਹ ਵੀ ਬਦਸਲੂਕੀ ਉਹਨਾਂ ਵਾਲੀ ਕਰੋ। ਸਗੋਂ ਹੋਣਾ ਇਹ ਚਾਹੀਦਾ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਲਈ ਲੋਕ ਚਿੰਤਤ ਹੈਗੇ ਆ, ਬਾਕੀ ਮੁਲਕਾਂ ਵਾਲੇ, ਚਾਹੇ ਉਹ ਥੋੜ੍ਹੇ ਵਿਚਾਰੇ ਕਹਿ ਲਓ ਵੀ ਗਰੀਬ ਮੁਲਕ ਨੇ, ਪਰ ਇਨਸਾਨ ਤਾਂ ਇਨਸਾਨ ਹੀ ਆ, ਵੀ ਉਹਨਾਂ ਦੇ ਲਈ ਵੀ ਇੱਦਾਂ ਦੀ ਹੀ ਹਮਦਰਦੀ ਜਿਹੜੀ ਆ ਉਹ ਰੱਖਣੀ ਚਾਹੀਦੀ। ਜੀ, ਸੋ ਬਹੁਤ ਸਾਰੀਆਂ ਰਿਪੋਰਟਸ ਆਈਆਂ ਸੀ, ਆਪਾਂ ਪਿਛਲੇ ਹਫ਼ਤੇ ਡਿਸਕਸ ਕੀਤੀਆਂ ਵੀ ਜਿਨ੍ਹਾਂ ਦਾ ਰੰਗ ਥੋੜ੍ਹਾ ਕਾਲਾ ਆ, ਆਪਣੇ ਵਰਗਾ ਆ,
ਉਹਨਾਂ ਦੇ ਨਾਲ ਬਹੁਤ ਡਿਸਕ੍ਰਿਮੀਨੇਸ਼ਨ ਕੀਤੀ ਗਈ। ਉਹਨਾਂ ਨੂੰ ਟ੍ਰੇਨਸ ਦੇ ਉੱਤੇ ਨਹੀਂ ਚੜ੍ਹਨ ਦਿੱਤਾ ਗਿਆ, ਬਾਰਡਰਸ ਦੇ ਵਿੱਚ ਨਹੀਂ ਕ੍ਰਾਸ ਕਰਨ ਦਿੱਤਾ ਗਿਆ, ਵੀ ਸਿਰਫ ਜਿਹੜੇ ਗੋਰੇ ਮੂਲ ਦੇ ਲੋਕ ਆ ਉਹਨਾਂ ਨੂੰ ਪਹਿਲ ਦਿੱਤੀ ਜਾਵੇ। ਜੀ। ਤੇ ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਇੱਕ ਬੋਧਕਾ ਹੈਗਾ ਰਸ਼ੀਆ ਦਾ, ਸਟੋਲੀ ਬੋਧਕਾ, ਉਹਨਾਂ ਨੇ ਇਹ ਕਿਹਾ ਵੀ ਅਸੀਂ ਆਪਣਾ ਨਾਮ ਬਦਲਣ ਜਾ ਰਹੇ ਹੈਗੇ ਆ। ਸਟੋਲੀ ਸ਼ਾਇਆ ਬੋਧਕਾ ਉਹਨਾਂ ਨੇ ਅਨਾਊਂਸ ਕੀਤਾ। ਉਹਨਾਂ ਦੇ ਜਿਹੜੇ ਫਾਊਂਡਰ ਆ, ਪ੍ਰੈਜ਼ੀਡੈਂਟ ਪੁਟਿਨ ਨੇ ਉਸ ਨੂੰ ਸੰਨ 2000 ਵਿੱਚ ਦੇਸ਼ ਨਿਕਾਲਾ ਦੇ ਦਿੱਤਾ ਸੀ, ਉਹ ਐਗਜ਼ਾਈਲ ਕਰ ਗਏ ਸੀ ਉੱਥੋਂ। ਤੇ ਸਟੋਲੀ ਗਰੁੱਪ ਉਹ ਰਸ਼ੀਅਨ ਬੋਰਨ ਹੈਗੇ ਆ, ਬਿਲੀਅਨੇਅਰ ਆ, ਯੂਰੀ ਸ਼ੈਫਲਰ। ਤੇ ਸੋ ਹੁਣ ਉਹ ਬੋਧਕਾ ਵੀ ਉਹਨਾਂ ਦਾ ਲੈਟਵੀਆ ਮੁਲਕ ਦੇ ਵਿੱਚ ਬਣਾਇਆ ਜਾਂਦਾ। ਪੂਰੀ ਦੁਨੀਆ ਦੇ ਵਿੱਚ ਕਹਿੰਦੇ ਵੀ ਇਹ ਸ਼ਰਾਬ ਵੇਚੀ ਜਾਂਦੀ ਆ। ਸੋ ਹੁਣ ਲੜਾਈ ਨੂੰ ਲੈ ਕੇ ਉਹ ਕਹਿੰਦੇ ਵੀ ਅਸੀਂ ਇਸ ਦਾ ਨਾਮ ਵੀ ਚੇਂਜ ਕਰਨ ਜਾ ਰਹੇ ਹੈਗੇ ਆ। USA ਦੇ ਵਿੱਚ ਇਸ ਬੋਧਕਾ ਜਿਹੜਾ ਇਹ ਸ਼ਰਾਬ ਆ, ਇਹਦੀ ਕੰਜ਼ੰਪਸ਼ਨ 1% ਹੈਗੀ ਆ, ਪਰ ਬਾਕੀ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ। ਸੋ ਇਹ ਤੋਂ ਪਹਿਲਾਂ ਆਪਾਂ ਇੱਕ ਕੈਨੇਡਾ ਦੀ ਵੀ ਖਬਰ ਕੀਤੀ ਸੀ, ਕਿਸ ਤਰ੍ਹਾਂ ਉਹਨਾਂ ਨੇ ਪੂਟਨ ਰੈਸਟੋਰੈਂਟ ਦਾ ਨਾਮ ਵੀ ਬਦਲਤਾ। ਸੋ ਜਿੱਥੇ ਕਿਤੇ ਵੀ ਹੁਣ ਦੁਨੀਆ ਦੇ ਲੋਕ ਹੈਗੇ ਆ ਜਿਹੜੇ ਹਾਂ ਦਾ ਨਾਅਰਾ ਮਾਰ ਰਹੇ ਆ, ਉਹ ਇਹ ਕਹਿ ਰਹੇ ਆ ਵੀ ਇਦਾਂ ਦੀਆਂ ਚੀਜ਼ਾਂ ਜਿੱਥੇ ਰਸ਼ੀਆ ਦਾ ਨਾਂ ਆ ਉਹਨਾਂ ਨੂੰ ਚੇਂਜ ਕਰ ਦਿੱਤਾ ਜਾਵੇ। ਸੋ ਲੋਕਾਂ ਦੀ ਸਿੰਪਥੀ ਇੰਨੀ ਆ ਰਾਜਕਨਵੀਰ ਸਿੰਘ ਜੀ, ਯੂਕਰੇਨ ਦੇ ਲੋਕਾਂ ਦੇ ਪ੍ਰਤੀ। ਜਿਹੜੇ ਏਅਰਬੀਐਨਬੀ ਆ, ਉਹ ਲੋਕ ਉਹਦੇ ਤੇ ਬਹੁਤ ਸਾਰੇ ਘਰ ਬੁੱਕ ਕਰ ਰਹੇ ਆ। ਉਹ ਇਸ ਕਰਕੇ ਨਹੀਂ ਬੁੱਕ ਕਰ ਰਹੇ ਪੂਰੇ ਦੁਨੀਆ ਤੋਂ ਵੀ ਅਸੀਂ ਉੱਥੇ ਜਾ ਕੇ ਰਹਿਣਾ ਆ, ਸਿਰਫ ਕਹਿੰਦੇ ਵੀ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਮਿਲੇ ਉਸ ਮੁਲਕ ਨੂੰ। ਸੋ ਪੂਰੀ ਦੁਨੀਆ 'ਚ ਲੋਕ ਕਹਿੰਦੇ ਵੀ ਬਹੁਤ ਜ਼ਿਆਦਾ ਰੈਂਟਲ ਘਰ ਬੁੱਕ ਕਰ ਰਹੇ ਆ ਤਾਂ ਕਿ ਉਸ ਮੁਲਕ ਨੂੰ ਫਾਈਨੈਂਸ਼ੀਅਲੀ ਸਪੋਰਟ ਮਿਲੇ, ਈਵਨ ਤੋਂ ਕਹਿੰਦੇ ਵੀ ਉੱਥੇ ਜਾਣਾ ਵੀ ਹੈ ਨਹੀਂ ਉਹਨਾਂ ਨੇ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਹੁਣ ਆਪਾਂ ਇੱਥੇ ਦੀ ਗੱਲ ਕਰੀਏ। ਆਪਾਂ ਗੈਸ ਦੀ ਪ੍ਰਾਈਸਾਂ ਦੀ ਗੱਲ ਕਰ ਰਹੇ ਸੀ। ਮੁਲਕ ਦੇ ਵਿੱਚ ਗੈਸ ਦੀ ਪ੍ਰਾਈਸਾਂ ਨੂੰ ਅੱਗ ਹੀ ਲੱਗੀ ਪਈ ਆ, ਅਸਮਾਨ ਨੂੰ ਪਾਰ ਕਰਦੀਆਂ ਜਾ ਰਹੀਆਂ ਆ। ਨੈਸ਼ਨਲ ਐਵਰੇਜ ਜਿਹੜੀ ਆ $4 ਪ੍ਰਤੀ ਗੈਲਨ ਨੂੰ ਜਿਹੜੀ ਉਹ ਪਾਰ ਕਰਨ ਜਾ ਰਹੀ ਹੈਗੀ ਆ। ਇਹਨੇ ਵੀ ਇਹ ਨੈਸ਼ਨਲ ਨਵਾਂ ਰੈਕਡ ਜਿਹੜਾ ਆ ਉਹ ਬਣ ਰਿਹਾ ਆ। ਮੈਂ ਪਿਛਲੇ ਕੁਛ ਦਿਨਾਂ ਤੋਂ ਇੱਥੇ ਬੇ ਏਰੀਏ ਦੇ ਵਿੱਚ ਹਾਂ, ਤੇ ਬੇ ਏਰੀਏ ਦੇ ਵਿੱਚ ਇਸ ਟਾਈਮ ਜਿਹੜੀਆਂ ਪ੍ਰਾਈਸਾਂ ਆ $6 ਦੇ ਇਰਦ ਗਿਰਦ ਜਿਹੜੀਆਂ ਆ ਉਹ ਪਹੁੰਚ ਚੁੱਕੀਆਂ ਹੈਗੀਆਂ। ਓਬਵੀਅਸਲੀ ਕਈ ਥਾਵਾਂ ਤੇ ਥੋੜ੍ਹੀ ਸਸਤੀ ਵੀ ਆ, ਪਰ ਤੁਸੀਂ ਜਿਹੜੇ ਵੀ ਗੈਸ ਸਟੇਸ਼ਨ ਦੇ ਉੱਤੇ ਜਾਓ ਤਾਂ ਹੁਣ ਮਿਨੀਮਮ ਤੁਹਾਨੂੰ 5 ਸਵਾ $5 ਨੂੰ ਜਿਹੜੀ ਅਨਲੈਡਿਡ ਗੈਸ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ। ਤੇ $139 ਪ੍ਰਤੀ ਬੈਰਲ ਜਿਹੜਾ ਆ ਉਹ ਅੱਜ ਗਲੋਬਲ ਮਾਰਕੀਟ ਦੇ ਵਿੱਚ ਕੱਚੇ ਤੇਲ ਦੀ ਕੀਮਤ ਜਿਹੜੀ ਉਹ ਪਹੁੰਚ ਗਈ ਸੀਗੀ ਇੱਕ ਟਾਈਮ ਦੇ ਉੱਤੇ 2008 ਦੇ ਉੱਤੇ, ਪਰ ਬਾਅਦ ਦੇ ਵਿੱਚ ਇਹ ਥੋੜ੍ਹੀ ਘੱਟ ਕੇ $124 ਦੇ ਉੱਤੇ ਆ ਗਈ ਆ। ਹੁਣ ਜਿੱਦਾਂ ਆਪਾਂ ਇਸ ਤੋਂ ਪਹਿਲੀਆਂ ਖਬਰਾਂ 'ਚ ਜ਼ਿਕਰ ਕੀਤਾ ਹਰਜੋਤ ਸਿੰਘ ਜੀ, ਵੀ ਜੇ ਰੂਸੀ ਤੇਲ ਦੇ ਉੱਤੇ ਇਹ ਰੋਕ ਲਾਉਣਗੇ ਤਾਂ ਓਬਵੀਅਸਲੀ ਇਸ ਦੀ ਸਪਲਾਈ ਦੇ ਵਿੱਚ ਵੱਡੀ ਪ੍ਰੋਬਲਮ ਜਿਹੜੀ ਉਹ ਆਉਣ ਜਾ ਰਹੀ ਆ। ਸੋ ਇਸ ਦੇ ਕਰਕੇ ਸਪਲਾਈ ਜਿਹੜੇ ਜੰਗ ਦੇ ਚੱਲਦੇ ਆ, ਜਿਹੜੀ ਸਪਲਾਈ ਚੇਨ ਦੇ ਉੱਤੇ ਜਿਹੜੇ ਹੋਰ ਪ੍ਰਭਾਵ ਪਿਆ ਆ, ਉਸ ਦੇ ਨਾਲ ਜਿਹੜੀਆਂ ਗੈਸ ਦੀਆਂ ਪ੍ਰਾਈਸਾਂ, ਪੈਟਰੋਲ, ਡੀਜ਼ਲ, ਇਹ ਸਾਰੀਆਂ ਜਿਹੜੀਆਂ ਪ੍ਰਾਈਸਿਸ ਆ ਉਹ ਕਾਫੀ ਉੱਤੇ ਨੂੰ ਜਿਹੜੀਆਂ ਜਾ ਰਹੀਆਂ ਆ। ਐਵਰੇਜ ਜਿਹੜੀ ਉਹ ਗੈਸ ਪ੍ਰਾਈਸ ਆ ਅਮਰੀਕਾ ਦੇ ਵਿੱਚ $4 ਪਰ ਗੈਲਨ ਤੋਂ ਉੱਤੇ ਜਿਹੜੀ ਉਹ ਹੋ ਗਈ ਹੈਗੀ ਆ। ਸੋ ਕਹਿੰਦੇ ਵੀ ਗੈਲਨ ਗੈਸ ਜਦੋਂ ਤੋਂ ਹਫ਼ਤਾ ਪਹਿਲਾਂ ਤੋਂ ਇਹ ਜਿਹੜਾ ਯੁੱਧ ਛਿੜਿਆ ਆ, 50 ਸੈਂਟ ਆਲਰੇਡੀ ਇਨਕਰੀਜ਼ ਹੋ ਚੁੱਕੀ ਆ ਪਰ ਗੈਲਨ। ਸੋ 4.065 ਟ੍ਰਿਪਲ ਜੀ। ਏ ਦੇ ਮੁਤਾਬਕ ਅੱਜ ਜਿਹੜੀ ਨੈਸ਼ਨਲ ਐਵਰੇਜ ਜਿਹੜੀ ਉਹ ਚੱਲ ਜੀ। ਰਹੀ ਹੈਗੀ ਆ। ਸੋ ਬਿਲਕੁਲ ਗੋ ਵੱਡੀ ਵਾਲੇ ਕਹਿੰਦੇ ਆ ਵੀ $4.5 ਦੇ ਕਰੀਬ ਐਵਰੇਜ ਹੋ ਗਈ ਆ। ਕੈਲੀਫੋਰਨੀਆ ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ $5 ਤੇ 34 ਸੈਂਟ ਆ। ਜਦ ਕਿ ਅੱਜ ਦੀ ਡੇਟ ਦੇ ਵਿੱਚ ਸੋਮਵਾਰ ਮਾਰਚ 7 ਨੂੰ ਕਈ ਗੈਸ ਸਟੇਸ਼ਨਾਂ ਦੇ ਉੱਤੇ $6 ਤੋਂ ਵੀ ਵੱਧ ਪ੍ਰਾਈਸ ਗੈਸ ਵਿਕ ਰਹੀ ਹੈਗੀ ਆ। ਸੋ ਗੈਸ ਬਚਾਉਣ ਦੇ ਲਈ ਕਈ ਆਰਗੇਨਾਈਜੇਸ਼ਨਸ ਕਹਿ ਰਹੀਆਂ ਵੀ ਕਿਸ ਤਰ੍ਹਾਂ ਤੁਸੀਂ ਗੈਸ ਦੀ ਪ੍ਰਾਈਸ ਸ਼ੌਪ ਅਰਾਊਂਡ ਕਰ ਸਕਦੇ ਆ। ਕਹਿੰਦੇ ਭਈ ਐਪਸ ਬਹੁਤ ਸਾਰੀਆਂ ਹੈਗੀਆਂ, ਗੈਸ ਬਡੀ, ਗੈਸ ਗੁਰੂ, ਟ੍ਰਿਪਲ ਏ ਟਰੈਕ, ਟ੍ਰਿਪਟਿਕ। ਸੋ ਇਹਨਾਂ ਨੂੰ ਯੂਜ਼ ਕਰੋ, ਤੁਹਾਨੂੰ ਪਤਾ ਲੱਗ ਜਾਊਗਾ ਕਿਹੜੇ ਗੈਸ ਸਟੇਸ਼ਨ ਤੇ ਥੋੜ੍ਹੀ ਸਸਤੀ ਰੇਟ ਹੈਗੀ ਆ। ਸੋ ਦੂਸਰਾ ਕਹਿੰਦੇ ਭਈ ਤੁਸੀਂ ਪੇ ਵਿਦ ਕੈਸ਼। ਸੋ ਬਹੁਤ ਸਾਰੇ ਗੈਸ ਸਟੇਸ਼ਨ ਦੇ ਉੱਤੇ ਜੇ ਤੁਸੀਂ ਕੈਸ਼ ਪੇ ਕਰੋਗੇ ਕ੍ਰੈਡਿਟ ਕਾਰਡ ਨਾਲੋਂ, ਤੇ ਤੁਹਾਨੂੰ 10 ਤੋਂ 15 ਸੈਂਟ ਗੈਸ ਜਿਹੜੀ ਆ ਉਹ ਸਸਤੀ ਮਿਲ ਜਾਂਦੀ ਆ। ਸੋ ਡਰਾਈਵ ਬੜੇ ਸਟ੍ਰੈਟਜੀਕਲੀ ਕਰੋ। ਕਹਿੰਦੇ ਕਾਰਪੂਲਿੰਗ ਕਰ ਲਓ ਜੇ ਤੁਸੀਂ ਘਰੋਂ ਕੰਮ ਤੇ ਜਾ ਰਹੇ ਆ, ਸਕੂਲ ਤੇ ਜਾ ਰਹੇ ਹੈਗੇ ਆ। ਰਾਈਡ ਸ਼ੇਅਰ ਕਰ ਲਓ, ਬਹੁਤ ਸਾਰੀਆਂ ਕੰਪਨੀਆਂ ਰਾਈਡ ਸ਼ੇਅਰ ਆ, ਜ਼ਿਮ ਰਾਈਡ, ਰਾਈਡ ਜੁਆਏ, ਈ ਰਾਈਡ ਸ਼ੇਅਰ।
ਤੇ ਲਾਸਟ ਵਿੱਚ ਹੈਗਾ ਸਾਈਨ ਅਪ ਫॉर ਲਾਇਲਟੀ ਪ੍ਰੋਗਰਾਮ। ਬਹੁਤ ਸਾਰੇ ਗੈਸ ਸਟੇਸ਼ਨਸ ਉਹਨਾਂ ਦੇ ਜੀ, ਲਾਇਲਟੀ ਪ੍ਰੋਗਰਾਮ ਹੈਗੇ ਆ। ਜੇ ਤੁਸੀਂ ਉਹ ਸਾਈਨ ਅਪ ਕਰਦੇ ਤੁਹਾਨੂੰ 35-40 ਜਿਹੜੇ ਸੈਂਟ ਆ ਉਹ ਸਸਤੇ ਮਿਲ ਜਾਂਦੇ ਹੈਗੇ ਆ। ਜੀ। ਪਿਛਲੇ ਜਿਹੜੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਬਾਈਡਨ ਹੋਣਾ ਨੇ ਕਿਹਾ ਸੀਗਾ ਵੀ 30 ਮਿਲੀਅਨ ਜਿਹੜੇ ਬੈਰਲ ਹੈਗੇ ਆ, ਜਿਹੜੇ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਹੈਗੇ, ਭੰਡਾਰ ਹੈਗਾ ਆ, ਤੇਲ ਦਾ ਭੰਡਾਰ ਮੁਲਕ ਦਾ, ਉਸ ਦੇ ਵਿੱਚੋਂ ਜਿਹੜੇ ਉਹ ਰਿਲੀਜ਼ ਕਰ ਰਹੇ ਨੇ ਤਾਂ ਜੋ ਜਿਹੜੇ ਕੰਜ਼ਿਊਮਰ ਹੈਗੇ ਆ ਉਹਨਾਂ ਦੇ ਉੱਤੇ ਪ੍ਰਾਈਸ ਜਿਹੜਾ ਆ ਉਸ ਦਾ ਪ੍ਰਭਾਵ ਨਾ ਪਵੇ। ਪਰ ਫਿਰ ਵੀ ਉਸ ਦੇ ਬਾਵਜੂਦ ਐਵਰੇਜ ਪ੍ਰਾਈਸ ਜਿਹੜੀ ਉਹ ਤਾਂ ਨੂੰ ਜਿਹੜੀ ਗਈ ਹੈਗੀ ਆ। ਸੋ ਹੁਣ ਇਹ ਪਤਾ ਨਹੀਂ ਕਦੋਂ ਕਾਬੂ ਦੇ ਵਿੱਚ ਆਊਗੀ ਕਿ ਨਹੀਂ। ਅੱਜ ਜਦੋਂ ਹਰਜੋਤ ਸਿੰਘ ਜੀ, ਅੱਜ ਮੈਂ ਸਵੇਰੇ ਜਦੋਂ ਆ ਰਿਹਾ ਸੀ, ਮੈਨੂੰ ਅੱਜ ਟ੍ਰੈਫਿਕ ਥੋੜ੍ਹਾ ਘੱਟ ਲੱਗਾ। ਮੈਂ ਇਹੀ ਸੋਚ ਰਿਹਾ ਸੀ ਸ਼ਾਇਦ ਵੀ ਲੋਕ ਕਹਿੰਦੇ ਵੀ ਘੱਟ ਹੀ ਡਰਾਈਵ ਕਰੋ, ਵੀ ਇੰਨਾ ਗੈਸ ਜਿਹੜਾ ਮਹਿੰਗਾ ਆ ਉਹ ਕਿੱਥੋਂ ਜਿਹੜਾ ਅਫੋਰਡ ਕਰ ਸਕਾਂਗੇ। ਸੋ ਕਈ ਥਾਵਾਂ ਦੇ ਉੱਤੇ ਤਾਂ ਟਰੱਕ ਦਾ ਡੀਜ਼ਲ $6 ਤੱਕ ਵੀ ਕਹਿੰਦੇ ਆ ਵੀ ਉਹ ਪਹੁੰਚ ਗਿਆ ਹੈਗਾ ਆ। ਸੋ ਇੰਨਾ ਪ੍ਰਾਈਸ ਅੱਜ ਤੱਕ ਕਿਸੇ ਨੇ ਵੀ ਜਿਹੜਾ ਉਹ ਨਹੀਂ ਸੀ ਜੀ, ਦੇਖਿਆ, ਇੰਨਾ ਇੰਨਾ ਜ਼ਿਆਦਾ ਬਿਲਕੁਲ। ਪ੍ਰਾਈਸ ਹੋਇਆ। ਇੱਕ ਕੈਪੀਟਲਸ ਦੇ ਇਕੋਨੋਮਿਸਟ ਜੌਨ ਕਿਲਡਫ ਆ, ਉਹ ਕਹਿੰਦੇ ਵੀ ਹਜੇ ਵੇਟ ਕਰੋ, ਪ੍ਰਾਈਸਾਂ ਤਾਂ ਹਜੇ ਬਹੁਤ ਉੱਤੇ ਜਾਣੀਆਂ ਜੇ ਰਸ਼ੀਆ ਦੇ ਉੱਤੇ ਆਇਲ ਇੰਬਾਰਗੋ ਲਾ ਦਿੱਤਾ ਗਿਆ, ਜਿਸ ਤਰ੍ਹਾਂ ਆਪਾਂ ਡਿਸਕਸ ਕਰ ਰਹੇ ਹਾਂ। ਯਾ ਸੋ ਇਹ ਨਹੀਂ ਪਤਾ ਕਿਹੜੇ ਵੇਲੇ ਮੇਬੀ $7-8 ਤੱਕ ਗੈਸ ਪਹੁੰਚ ਜਾਵੇ। ਸੋ ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਜੇ ਰੂਸ ਦਾ ਤੇਲ ਨਹੀਂ ਖਰੀਦਣਗੇ ਤਾਂ ਓਪੈਕ ਵਾਲਿਆਂ ਦਾ, ਦੂਜਿਆਂ ਦਾ ਜਿਹੜਾ ਉਹ ਖਰੀਦਣਗੇ। ਉਹਨਾਂ ਨੂੰ ਪਤਾ ਹੈ ਵੀ ਹੁਣ ਸਾਡੀ ਮਰਜ਼ੀ ਆ, ਫਿਰ ਇਹ ਜਿਹੜਾ ਤੇਲ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਪ੍ਰਾਈਸ ਜਿਹੜਾ ਉਹ ਜਾਊਗਾ। ਸੋ ਜਿੱਦਾਂ ਕਈ ਕਿਆਸ ਰਾਹੀਆਂ ਭਵਿੱਖਬਾਣੀਆਂ ਕਰ ਰਹੇ ਆ ਵੀ $200 ਪ੍ਰਤੀ ਬੈਰਲ ਤੱਕ ਕੀਮਤ ਕੱਚੇ ਤੇਲ ਦੀ ਜਿਹੜੀ ਉਹ ਜਾ ਸਕਦੀ ਆ ਜੇ ਆਇਲ ਐਮਬਾਰਗੋ ਰੂਸ ਦੇ ਉੱਤੇ ਜਿਹੜਾ ਉਹ ਲੱਗੇਗਾ। ਦੇਖੋ ਸੋ ਇਸੇ ਲਈ ਇਸ ਨੂੰ ਗਲੋਬਲ ਪਿੰਡ ਹਰਜੋਤ ਸਿੰਘ ਜੀ ਆਖਿਆ ਜਾਂਦਾ ਆ। ਮਸਲਾ ਕਿਸੇ ਪਾਸੇ ਜਿਹੜਾ ਹੋ ਰਿਹਾ ਵੇ ਦੁਨੀਆ ਦੇ, ਉਸ ਦਾ ਅਸਰ ਪੂਰੇ ਵਿਸ਼ਵ ਦੇ ਉੱਤੇ ਪੈਂਦਾ ਆ ਤੇ ਸੇਕ ਜਿਹੜਾ ਆਰਥਿਕ ਤੌਰ ਦੇ ਉੱਤੇ ਹਰ ਇੱਕ ਦੇ ਉੱਤੇ ਜਿਹੜਾ ਉਹ ਲੱਗਦਾ ਆ। ਲੋਕ ਘੱਟ ਡਰਾਈਵ ਕਰਨਗੇ, ਗੈਸ ਸਟੇਸ਼ਨਾਂ ਦਾ ਬਿਜ਼ਨਸ ਆ ਉਹ ਵੀ ਘੱਟਦਾ ਆ, ਹੋਰ ਕਈ ਕੁਛ ਜਿਹੜਾ ਉਸ ਦੇ ਨਾਲ ਅਸਰ ਪੈਂਦਾ ਆ। ਸੋ ਹਰ ਇੱਕ ਚੀਜ਼ ਦੇ ਉੱਤੇ ਇਸ ਦਾ ਅਸਰ ਆ ਉਹ ਪੈ ਰਿਹਾ ਹੈਗਾ ਆ। ਸੋ $5 $5.25 ਤੋਂ ਉੱਤੇ 5.34 ਨੂੰ ਐਵਰੇਜ ਜਿਹੜੀ ਆ ਕੈਲੀਫੋਰਨੀਆ ਦੀ ਗੈਸ ਪ੍ਰਾਈਸ ਆ, ਤੇ $4 ਤੋਂ ਉੱਤੇ ਜਿਹੜੀ ਨੈਸ਼ਨਲ ਜਿਹੜੀ ਉਹ ਪ੍ਰਾਈਸ ਹੈਗੀ ਆ। ਤੁਸੀਂ ਹੁਣ ਉਹਨਾਂ ਸੂਬਿਆਂ ਬਾਰੇ ਸੋਚੋ ਜਿੱਥੇ $2 ਤੋਂ ਉੱਤੇ ਕਦੀ ਗੈਸ ਜਿਹੜੀ ਉਹ ਗਈ ਨਹੀਂ ਸੀਗੀ। ਹੁਣ ਉੱਥੇ ਵੀ 3 4 5 ਡਾਲਰ ਤੱਕ ਜਿਹੜੀ ਉਹ ਪਹੁੰਚ ਰਹੀ ਆ। ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਜਿਹੜਾ ਉਹ ਝਟਕਾ ਜਿਹੜਾ ਉਹ ਲੱਗਦਾ ਆ। ਇਸ ਸਾਰੇ ਕਾਸੇ ਦੇ ਵਿੱਚ ਹਰਜੋਤ ਸਿੰਘ ਜੀ ਇਲੈਕਟ੍ਰਿਕ ਗੱਡੀਆਂ ਵਾਲੇ ਹੱਸਦੇ ਹੋਣੇ ਆ। ਕਹਿ ਲਓ ਵੀ ਗੈਸ ਗਜ਼ਲਰ ਗੱਡੀਆਂ ਵਾਲਿਆਂ ਦੇ ਉੱਤੇ ਉਹ ਕਹਿੰਦੇ ਹੋਣੇ ਵੀ ਚੱਲ ਬਿਜਲੀ ਦਾ ਪ੍ਰਾਈਸ ਤਾਂ ਅਜੇ ਨਹੀਂ ਵਧਿਆ, ਸਾਡੇ ਲਈ ਕੋਈ ਇੰਨਾ ਉਹਨਾਂ ਨੂੰ ਫਰਕ ਨਹੀਂ ਹੈਗਾ। ਇਹ ਜਿਨ੍ਹਾਂ ਨੇ ਛੋਟੀ ਡਰਾਈਵ ਕਰਨੀ ਆ, ਸਿਟੀ ਦੇ ਵਿੱਚ ਡਰਾਈਵ ਕਰਨੀ ਆ ਇਲੈਕਟ੍ਰਿਕ ਗੱਡੀਆਂ ਵਾਲਿਆਂ ਨੂੰ, ਉਹਨਾਂ ਦੇ ਲਈ ਜਿਹੜਾ ਕਹਿ ਲਓ ਵੀ ਇਹ ਗੈਸ ਪ੍ਰਾਈਸਾਂ ਦੇ ਵਧਣ ਦਾ ਕੋਈ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਅਸਰ ਨਹੀਂ ਆ। ਪਰ ਇਹਦੇ ਨਾਲ ਇਹ ਆ, ਹੁਣ ਦੇਖੋ ਡੀਜ਼ਲ ਦੀ ਪ੍ਰਾਈਸ ਜੇ $6 ਗੈਲਨ ਨੂੰ ਹੋ ਗਈ ਆ, ਗੈਸ ਦੀ ਪ੍ਰਾਈਸ 5.25 ਤੋਂ ਉੱਤੇ ਜਿਹੜੀ ਉਹ ਹੋ ਗਈ ਆ। ਇਹਦਾ ਮਤਲਬ ਤੁਹਾਡਾ ਪ੍ਰੋਡਿਊਸ ਆ ਉਹ ਵੀ ਮਹਿੰਗਾ ਹੋਣ ਜਾ ਰਿਹਾ ਆ, ਉਹ ਹੋ ਰਿਹਾ ਆ ਹੌਲੀ-ਹੌਲੀ। ਬਾਕੀ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੋਰ ਮਹਿੰਗੀਆਂ ਹੋਣਗੀਆਂ। ਸੋ ਕੱਲਾ ਤੇਲ ਭਰਾਉਣ ਲੱਗਿਆਂ ਹੀ ਜਿਹੜੇ ਤੁਹਾਡੇ ਬਟੂਏ ਨੂੰ ਸੇਕ ਨਹੀਂ ਲੱਗਣਾ। ਹੁਣ ਚਾਹੇ ਤੁਸੀਂ ਕੁਛ ਵੀ ਖਰੀਦਦੇ ਆ ਸਟੋਰਾਂ ਤੇ ਜਾ ਕੇ, ਉਹਦੇ ਨਾਲ ਵੀ ਤੁਹਾਡੇ ਬਟੂਏ ਦੇ ਉੱਤੇ ਜਿਹੜਾ ਉਹ ਸੇਕ ਲੱਗਣ ਜਾ ਰਿਹਾ ਹੈਗਾ ਆ। ਸੋ ਸਥਿਤੀ ਕੋਈ ਬਹੁਤੀ ਅਨੁਕੂਲ ਨਹੀਂ ਹੈਗੀ ਆਮ ਲੋਕਾਂ ਦੇ ਲਈ, ਜੇ ਕਹਿ ਲਓ ਵੀ ਆਪਾਂ ਆਰਥਿਕ ਤੌਰ ਤੋਂ ਦੇਖਦੇ ਜਾਈਏ ਤਾਂ। ਜੀ, ਬਿਲਕੁਲ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਰਾਜਕਰਵੀਰ ਸਿੰਘ ਜੀ, ਤੇ ਬ੍ਰੇਕ ਤੋਂ ਬਾਅਦ ਫੇਰ ਕੀ ਕੁਝ ਆਪਣੇ ਮੁਲਕ 'ਚ ਵਾਪਰ ਰਿਹਾ ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM, Richmond Point San Francisco ਦੇ ਇੱਕ ਨਾਮੀ ਬਹੁਤ ਹੀ ਵਧੀਆ ਚੱਲਦੇ ਇੰਡੀਅਨ ਰੈਸਟੋਰੈਂਟ ਵਿਦ ਫੁੱਲ ਬਾਰ ਸੇਲ ਤੇ ਹੈ। 10 ਮੀਲ ਆਲੇ ਦੁਆਲੇ ਹੋਰ ਕੋਈ ਰੈਸਟੋਰੈਂਟ ਨਹੀਂ ਹੈ। ਵੀਕਐਂਡ ਤੇ ਲਾਈਵ 뮤직 ਵੀ ਹੁੰਦਾ ਹੈ। 200 ਤੋਂ ਵੱਧ ਬੰਦਿਆਂ ਦੇ ਬੈਠਣ ਦੀ ਜਗ੍ਹਾ ਹੈ। ਬਹੁਤ ਹੀ ਵੱਡਾ ਪੈਟੀਓ ਹੈ ਅਤੇ ਰੈਂਟ ਵੀ ਲੋ ਹੈ। ਰੀਜ਼ਨੇਬਲ ਪ੍ਰਾਈਸ ਹੈ। ਜੇ ਤੁਸੀਂ ਵੀ ਇਸ ਰੈਸਟੋਰੈਂਟ ਨੂੰ ਖਰੀਦਣਾ ਚਾਹੁੰਦੇ ਹੋ ਜਾਂ ਹੋਰ ਜਾਣ
ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਾਲ ਕਰੋ 7074816375 707 481 7375। ਵਾਹ ਸ਼ੀਤਲ, ਇੰਨੇ ਸੋਹਣੇ ਝੁਮਕੇ ਕਿੱਥੋਂ ਬਣਵਾਏ ਐ? ਇਹ ਝੁਮਕੇ ਕਸਟਮ ਮੇਡ ਨੇ, ਬਣਵਾਏ ਨੇ ਸਪੈਸ਼ਲੀ ਨੂਰ ਮਹਿਲ ਜੁਐਲਰਸ ਤੋਂ, ਜਿਹੜੇ ਮਾਡਰਨ ਤੇ ਐਂਟੀਕ ਜੁਐਲਰੀ ਚ ਨੰਬਰ 1 ਨੇ। ਹਾਂਜੀ, ਨੂਰ ਮਹਿਲ ਜੁਐਲਰਸ ਜੋ 1990 ਤੋਂ ਆਪਣੇ ਗਹਿਣਿਆਂ ਦੇ ਨਾਲ ਲੋਕਾਂ ਨੂੰ ਸਜਾ ਰਹੇ ਨੇ, ਜਿਨ੍ਹਾਂ ਦੇ ਨਾਮ ਵਿੱਚ ਹੀ ਹੈ ਸ਼ੋਰਿਟੀ। ਹਰ ਤਰ੍ਹਾਂ ਦੇ ਸੋਨੇ, ਚਾਂਦੀ, ਹੀਰੇ ਦੇ ਗਹਿਣੇ ਖਰੀਦ ਸਕਦੇ ਹੋ, ਭਾਵੇਂ ਸੋਨੇ ਚਾਂਦੀ ਤੇ ਸਿੱਕੇ ਵੀ ਖਰੀਦੋ, ਤੇ ਤੁਸੀਂ ਕਸਟਮ ਡਿਜ਼ਾਈਨ ਵੀ ਇਹਨਾਂ ਕੋਲੋਂ ਗਹਿਣਿਆਂ ਦੇ ਬਣਵਾ ਸਕਦੇ ਹੋ। ਰਾਸ਼ੀ ਨਗ ਵਾਲੀਆਂ ਰਿੰਗਸ ਵੀ ਇਹਨਾਂ ਕੋਲ ਅਵੇਲੇਬਲ ਨੇ, ਤੁਸੀਂ ਆਪਣੇ ਪੁਰਾਣੇ ਗਹਿਣੇ ਵੀ ਇਹਨਾਂ ਨੂੰ ਵੇਚ ਸਕਦੇ ਹੋ। ਓਪਨ ਸਵੇਰੇ 10:30 ਤੋਂ ਸ਼ਾਮ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 916 692 8121 916 692 8121। Noor Mahal Jewelers, Sacramento, 2840 Del Paso Road, Suite 200। Noor Mahal Jewelers, Sacramento, Yuba City ਵਾਲੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 4082725200 408 272 5200। ਉਹ ਭਗਵਾਨੇ, ਮੈਂ ਬੜਾ ਖੁਸ਼ ਹਾਂ ਅੱਜ, ਕਿਉਂਕਿ ਅੱਜ ਮੇਰਾ ਲੱਗ ਗਿਆ ਇੰਕਰੀਮੈਂਟ, ਤੇ ਅੱਜ ਕੁਝ ਵਧੀਆ ਜੀ ਡਿਸ਼ ਬਣਾ ਖਾਣੇ ਚ। ਇੰਕਰੀਮੈਂਟ ਲੱਗਾ ਹੈ ਤੇ ਉਹ ਵੀ ਮੈਂ ਘਰ ਦੇ ਵਿੱਚ ਬਣਾਵਾਂ। ਮੈਂ ਘਰ ਕੁਝ ਨਹੀਂ ਬਣਾਉਣਾ, ਮੈਂ ਤਾਂ ਲੈਣੀ ਹੈ ਤੁਹਾਡੇ ਤੋਂ ਅੱਜ ਪੀਜ਼ਾ ਪਾਰਟੀ, ਤੇ ਉਹ ਵੀ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲ ਗਰੋਵ ਵਾਲਿਆਂ ਦੇ ਜਾ ਕੇ। ਤੂੰ ਖਾਏਂਗੀ ਪੀਜ਼ਾ ਤੇ ਮੈਂ ਕੀ ਖਾਵਾਂਗਾ? ਤੁਸੀਂ ਖਾਈਓ ਆਪਣੇ ਪਸੰਦ ਦੇ ਪਨੀਰ ਦੇ ਪਕੌੜੇ ਤੇ ਛੋਲੇ ਭਟੂਰੇ, ਤੇ ਨਾਲੇ ਟਿੱਕੀਆਂ ਵੀ ਮਿਲਦੀਆਂ ਨੇ। ਦਾ ਓਰੀਜਨਲ ਸ਼ਿਕਾਗੋ ਪੀਜ਼ਾ ਐਂਡ ਕਰੀ, ਜਿੱਥੇ ਤੁਹਾਨੂੰ ਮਿਲਣਗੇ ਚਿਕਨ ਪੀਜ਼ਾ, ਦੇਸੀ ਸਟਾਈਲ ਪੀਜ਼ਾ, ਮੀਟ ਪੀਜ਼ਾ, ਵੈਜੀ ਪੀਜ਼ਾ, ਪਨੀਰ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਤੁਸੀਂ ਖਾ ਸਕਦੇ ਹੋ। ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਜਾਂ ਫਿਰ ਟੇਕ ਆਊਟ ਵੀ ਲੈ ਸਕਦੇ ਹੋ। ਇਸ ਤੋਂ ਇਲਾਵਾ ਇਹ ਡਿਲੀਵਰੀ ਵੀ ਕਰਦੇ ਨੇ। ਓਪਨ ਹਫਤੇ ਦੇ 7 ਦਿਨ ਸਵੇਰੇ 11 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 9164784444 916 478 4444 ਤੇ। ਇਹ ਸਾਰੇ ਇਵੈਂਟਸ ਦੇ ਲਈ ਕੈਟਰਿੰਗ ਵੀ ਕਰਦੇ ਨੇ। ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਕ ਗਰੋਵ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਵਿੱਚ ਆ ਰਹੇ ਹਨ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਲਾਈਵ ਇਨ ਕਨਸਰਟ 25 ਮਾਰਚ ਦਿਨ ਸ਼ੁੱਕਰਵਾਰ ਰਾਤ ਨੂੰ 8 ਵਜੇ ਓਕਲੈਂਡ ਅਰੀਨਾ ਦੇ ਵਿੱਚ। ਇਸ ਕਨਸਰਟ 'ਚ ਤੁਸੀਂ ਆਨੰਦ ਮਾਣੋ ਹਾਈ ਕੁਆਲਿਟੀ ਸਾਊਂਡ ਅਤੇ ਆਡੀਓ ਵਿਜ਼ੂਅਲਸ ਦਾ। ਟਿਕਟਸ ਖਰੀਦ ਸਕਦੇ ਹੋ sulekha.com ਜਾਂ ticketmaster.com ਤੋਂ। ਗਰੁੱਪ ਟਿਕਟਸ ਦੇ ਲਈ ਅੱਜ ਹੀ ਕਾਲ ਕਰੋ 4084188657 408 418 8657। ਟਿਕਟਸ ਰਿਲਾਇੰਸ ਸੁਪਰਮਾਰਕਟ ਸਟੋਰ ਰੋਜ਼ਵੈਲ ਤੋਂ ਵੀ ਖਰੀਦ ਸਕਦੇ ਹੋ। 25 ਮਾਰਚ ਸ਼ੁੱਕਰਵਾਰ ਰਾਤੀ 8 ਵਜੇ ਓਕਲੈਂਡ ਅਰੀਨਾ 'ਚ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਲਾਈਵ ਇਨ ਕਨਸਰਟ। ਚਿੱਟੀਆਂ ਕਲਾਈਆਂ ਵੇ ਓ ਬੇਬੀ ਮੇਰੀ ਚਿੱਟੀਆਂ ਕਲਾਈਆਂ ਵੇ, ਚਿੱਟੀਆਂ ਕਲਾਈਆਂ ਵੇ ਓ ਬੇਬੀ ਮੇਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਲੋਕ ਆ ਕਹਿੰਦੇ ਸਾਨੂੰ ਕੀ ਆ ਵੀ ਉੱਥੇ ਰਸ਼ੀਆ ਦੀ ਤਾਂ ਯੂਕਰੇਨ ਦੀ ਲੜਾਈ ਚੱਲੀ ਹੋਈ ਆ ਤੇ ਸਾਡੇ ਤੇ ਕੋਈ ਅਸਰ ਨਹੀਂ ਪੈਣਾ, ਪਰ ਇਹਦਾ ਅਸਰ ਬਹੁਤ ਜ਼ਿਆਦਾ ਇਕੋਨਮੀ ਦੇ ਉੱਤੇ ਪੈ ਰਿਹਾ, ਕੀਮਤਾਂ ਦੇ ਉੱਤੇ, ਚੀਜ਼ਾਂ ਤੇ ਪੈ ਰਿਹਾ। ਇਕੱਲਾ ਗੈਸ ਨਹੀਂ ਹੈਗਾ, ਫੂਡ ਦੇ ਉੱਤੇ, ਕਾਰਾਂ ਦੇ ਉੱਤੇ। ਜਦੋਂ ਤੋਂ ਹੀ ਰਸ਼ੀਆ ਨੇ ਇਨਵੇਡ ਕੀਤਾ ਹੈਗਾ ਯੂਕਰੇਨ ਦੇ ਵਿੱਚ, ਗੈਸ ਦੀਆਂ ਪ੍ਰਾਈਸਿਸ ਤਾਂ ਹੁਣ ਆਪਾਂ ਪਹਿਲੀ ਖਬਰ 'ਚ ਦੱਸੇ ਚੁੱਕੇ ਹੈਗੇ ਆ। ਰਸ਼ੀਆ ਜਿਹੜਾ ਆ ਉਹ ਮੇਜਰ ਐਕਸਪੋਰਟਰ ਹੈਗਾ ਆ ਆਇਲ ਦਾ, ਕਣਕ ਦਾ, ਪੈਲੇਡੀਅਮ, ਇਹ ਇੱਕ ਮੈਟਲ ਹੈਗੀ ਆ ਉਹਦਾ ਹੈਗਾ। ਤੇ 40 ਸਾਲਾਂ ਦਾ ਜੇ ਰੈਕਡ ਦੇਖਿਆ ਜਾਵੇ, ਇਸ ਹਿਸਾਬ ਦੇ ਨਾਲ ਇਨਫਲੇਸ਼ਨ ਵੱਧ ਰਹੀ ਹੈਗੀ ਆ USA ਦੇ ਵਿੱਚ। ਤੇ ਹੁਣ ਗੈਸ ਤੋਂ ਬਾਅਦ ਫੂਡ, ਹੋਰ ਚੀਜ਼ਾਂ ਜਿੱਦਾਂ ਕਿ ਸਮਾਰਟਫੋਨ ਆ, ਹਰ ਇੱਕ ਚੀਜ਼ ਦੇ ਉੱਤੇ ਕੀਮਤਾਂ ਬਹੁਤ ਜ਼ਿਆਦਾ ਉੱਪਰ ਜਾਣਗੀਆਂ। ਇਹ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ। ਗੈਸ ਦਾ ਆਪਾਂ ਡਿਸਕਸ ਕਰ ਲਿਆ, ਫੂਡ ਦੇ ਉੱਤੇ ਵੀ ਪ੍ਰਾਈਸਿਸ ਬਹੁਤ ਉੱਪਰ ਜਾ ਰਹੀਆਂ ਆ। ਕਾਰ ਤੇ ਟੈਕਨੋਲੋਜੀ ਦੇ ਉੱਤੇ ਰਸ਼ੀਆ ਵਰਲਡ ਦਾ ਲਾਰਜੈਸਟ ਪ੍ਰੋਡਿਊਸਰ ਆ ਪੈਲਾਡੀਅਮ ਦਾ, ਜਿਹੜੀ 3rd ਆਫ ਗਲੋਬਲ ਡਿਮਾਂਡ ਦੇ ਵਿੱਚ। ਸੈਮੀਕੰਡਕਟਰ ਚਿਪਸ ਇਹਦੇ ਨਾਲ ਬਣਦੀਆਂ, ਜਿਹਨੂੰ ਮਾਈਕਰੋ ਚਿਪਸ ਵੀ ਕਹਿੰਦੇ ਹੈਗੇ ਆ। ਸੋ ਜੇ ਇਹ ਨਹੀਂ ਆਉਂਦੀਆਂ, ਇਲੈਕਟ੍ਰੋਨਿਕ ਪ੍ਰੋਡਕਟਸ ਜਿੱਦਾਂ ਕਿ ਸਮਾਰਟਫੋਨ, ਕੰਪਿਊਟਰ, ਟੀਵੀ, ਡਿਜੀਟਲ ਕੈਮਰਾਜ਼, ਇਹ ਸਾਰਿਆਂ ਦੀਆਂ ਪ੍ਰਾਈਸਿਸ ਬਹੁਤ ਹੀ ਉੱਪਰ ਜਾਣਗੀਆਂ। ਜੀ, ਕਣਕ ਦੀ ਕੀਮਤ ਹਰਜੋਤ ਸਿੰਘ ਜੀ ਪਿਛਲੇ ਕਹਿੰਦੇ ਵੀ ਥੋੜ੍ਹੇ ਚਿਰ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਆ। ਸੋ ਜਿਹੜੇ ਵੀਟ ਦੇ ਕੰਟੀਨਿਊਸ ਕੰਟਰੈਕਟ ਜਿਹੜੇ ਆ, ਬੁਸ਼ਲ ਦੇ ਹਿਸਾਬ ਦੇ ਨਾਲ ਜਿਹੜਾ ਹੁੰਦਾ ਪ੍ਰਾਈਸ ਆ, ਉਹ 7% ਜਿਹੜਾ ਵਧਿਆ। ਜਿੱਦਾਂ ਤੁਸੀਂ ਆਲਰੇਡੀ ਪਹਿਲੋਂ ਦੱਸਿਆ ਹੀ ਹੈਗਾ ਆ ਵੀ ਮੇਜਰ ਐਕਸਪੋਰਟਰ ਹੈਗਾ ਆ ਰੂਸ ਕਣਕ ਦਾ। 68% ਹੁਣ ਤੱਕ ਜਿਹੜੀ ਕਣਕ ਦਾ ਭਾਅ ਆ 2022 ਦੇ ਵਿੱਚ ਆਲਰੇਡੀ 2021 ਦੇ ਮੁਕਾਬਲੇ ਉਹ ਵੱਧ ਚੁੱਕਾ ਆ 68%। ਸੋ 25% ਜਿਹੜੀਆਂ ਗਲੋਬਲ ਵੀਟ ਐਕਸਪੋਰਟ ਜਿਹੜੇ ਹੁੰਦੇ ਆ, ਇਹ ਦੋਨੋਂ ਮੁਲਕ ਕਰਦੇ ਨੇ, ਰੂਸ ਤੇ ਯੂਕਰੇਨ, ਜਿਹਦੇ ਵਿੱਚੋਂ ਯੂਕਰੇਨ 13% ਕੱਲਾ ਹੀ ਜਿਹੜਾ ਉਸ ਦੇ ਵਿੱਚੋਂ ਕਰਦਾ ਹੈ। ਸੋ ਤੁਸੀਂ ਹਿਸਾਬ ਲਾ ਲਓ ਵੀ ਇਹਨਾਂ ਦੋਨਾਂ ਮੁਲਕਾਂ ਦੀ ਲੜਾਈ ਦੇ ਕਰਕੇ ਲੋਕਾਂ ਦੀ ਰੋਟੀ ਖਾਣ ਦੇ ਉੱਤੇ ਪ੍ਰੋਬਲਮ ਆ ਜਾਣੀ ਆ। ਸੋ 13% ਆਫ ਕੋਰਨ ਐਕਸਪੋਰਟ ਜਿਹੜੇ ਆ ਉਹ ਯੂਕਰੇਨ ਤੋਂ ਵੀ ਜਿਹੜੇ ਉਹ ਕੀਤੇ ਜਾਂਦੇ ਨੇ। ਸੋ ਦੋਨੋਂ ਹੀ ਮੁਲਕ ਜੇ ਲੜਾਈ ਦੇ ਵਿੱਚ ਲੜੇ ਆ ਤੇ ਅੰਨ ਉਗਾਉਣਾ ਕਿਹਨੇ ਆ ਤੇ ਭੇਜਣਾ ਕਿਹਨੇ ਆ, ਇਹ ਹੁਣ ਸਾਰਿਆਂ ਨੂੰ ਪਤਾ ਆ ਵੀ ਕੀ ਸਥਿਤੀ ਹੈਗੀ ਆ। ਯਾਦ ਹੋਣਾ ਹਰਜੋਤ ਸਿੰਘ ਜੀ ਵੀ ਜਦੋਂ ਕੋਵਿਡ ਸ਼ੁਰੂ ਹੋਇਆ ਸੀ, ਉਦੋਂ ਜਿਹੜੇ ਆ ਉਹ ਆਟਿਆਂ ਦੇ ਬੋਰਿਆਂ ਦੇ ਭਾਅ ਕਿੱਧਰ ਨੂੰ ਗਏ ਸੀਗੇ। ਸੋ ਜੀ। ਜਿਹੜੇ ਖਰੀਦਣ ਵਾਲੇ ਆ ਲੰਬੀਆਂ ਲਾਈਨਾਂ ਲਾ ਕੇ ਉਹੀ ਜਿਹੜਾ $10-15 ਵਾਲਾ $20-25-30 ਨੂੰ ਵੀ ਬੋਰਾ ਜਿਹੜਾ ਆ ਜਿੱਦਾਂ ਵਿਕਦਾ ਗਿਆ ਉਹਨੇ ਉੱਥੋਂ ਤੱਕ ਵੇਚਿਆ ਆ। ਆਲਰੇਡੀ ਕਹਿ ਰਹੇ ਆ, ਲੋਕ ਦੱਸ ਰਹੇ ਆ ਵੀ ਜਿਹੜੇ ਆਟੇ ਦੇ ਬੋਰੇ ਦੀਆਂ ਕੀਮਤਾਂ ਆ ਉਹ ਹੁਣ ਵਧਣੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ ਆ। ਸੋ ਇਹ ਜੰਗ ਦੇ ਜਿਹੜੇ ਅਸਰ ਆ ਦੁਨੀਆ ਦੇ ਇੱਕ ਹਿੱਸੇ ਦੇ ਵਿੱਚ ਜਿਹੜੇ ਹੋ ਰਹੇ ਆ, ਉਹ ਪੂਰੀ ਦੁਨੀਆ ਨੂੰ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਜਿਹੜੇ ਉਹ ਕਰਦੇ ਆ। ਇਸੇ ਲਈ ਬਹੁਤ ਸਾਰੇ ਮੁਲਕ ਆ ਉਹ ਇਹ ਕਹਿੰਦੇ ਹੁੰਦੇ ਆ, ਟਰਾਈ ਉਹਨਾਂ ਦੀ ਇਹ ਹੁੰਦੀ ਆ ਵੀ ਉਹ ਇੰਡੀਪੈਂਡੈਂਟ ਹੋਣ, ਬਾਕੀ ਮੁਲਕਾਂ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਬਹੁਤੀ ਟੇਕ ਜਿਹੜੀ ਨਹੀਂ ਰੱਖਣੀ ਚਾਹੀਦੀ। ਐਨਰਜੀ ਇੰਡੀਪੈਂਡੈਂਸ ਦੀ ਅਮਰੀਕਾ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੀ ਉਹ ਗੱਲ ਚੱਲਦੀ ਆ ਰਹੀ ਹੈਗੀ ਆ। ਸੋ ਹਾਲ ਦੀ ਘੜੀ ਵੀ ਅਮਰੀਕਾ ਵਾਲਿਆਂ ਨੇ ਪਤਾ ਨਹੀਂ ਕਿਹੜੀ ਯੁਕਤ ਜਿਹੜੀ ਇਹਨਾਂ ਦੀ ਚੱਲਦੀ ਆ, ਟਰਾਈ ਇਹਨਾਂ ਦੀ ਆ ਵੀ ਸ਼ਾਇਦ ਦੁਨੀਆ ਦੀਆਂ ਐਨਰਜੀ ਆ ਉਹ ਪਹਿਲੋਂ ਯੂਜ਼ ਕਰਕੇ ਖ਼ਤਮ ਕਰ ਲਓ, ਆਪਣੀਆਂ ਜਿਹੜੀਆਂ ਪ੍ਰੀਜ਼ਰਵ ਕਰ ਲਓ, ਫਿਰ ਵਰਤਾਂਗੇ। ਪਰ ਅਜਿਹੀਆਂ ਸਥਿਤੀਆਂ ਦੇ ਵਿੱਚ ਕੋਈ ਨਾ ਕੋਈ ਸਖਤ ਫੈਸਲੇ ਜਿਹੜੇ ਉਹ ਜ਼ਰੂਰ ਲੈਣੇ ਹੀ ਜਿਹੜੇ ਜੀ। ਉਹ ਪੈਣੇ ਪਰ ਹੈਗੇ। ਹੁਣ ਇਹ ਨਾ ਸੋਚੋ ਵੀ ਬਹੁਤ ਵਾਰ ਸਾਨੂੰ ਕੰਪਲੇਨ ਆਉਂਦੀ ਰਹਿੰਦੀ ਵੀ ਪੰਜਾਬੀ ਰੇਡੀਓ USA ਵਾਲੇ ਡਰਾਉਂਦੇ ਬਹੁਤ ਆ। ਆਪਾਂ ਖਬਰਾਂ ਸਾਂਝੀਆਂ ਕਰਦੇ, ਹੁਣ ਆਟਾ ਖਰੀਦਣ ਨਾ ਸਾਰੇ ਚੱਲ ਜਿਓ। ਜਦੋਂ ਪਿਛਲੀ ਵਾਰੀ ਹਾਂਜੀ, ਹਾਂਜੀ। ਟਾਇਲਟ ਪੇਪਰ ਕਿੱਦਾਂ ਇਕੱਠੇ ਕੀਤੇ ਸੀ। ਹੂੰ, ਹੂੰ, ਆਪਾਂ ਹੂੰ। ਦੁਨੀਆ ਦੀ ਉਸ ਸੁਪਰ ਪਾਵਰ 'ਚ ਰਹਿੰਦੇ, ਤੁਹਾਨੂੰ ਭੁੱਖੇ ਨਹੀਂ ਮਰਨ ਦਿੰਦੇ ਚਾਹੇ ਜੋ ਮਰਜ਼ੀ ਹੋ ਜਾਏ। ਸੋ ਇਦਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਜੀ, ਤੇ ਬਿਲਕੁਲ। ਜੀ, ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਸੋ ਇਹਦਾ ਅਸਰ ਜੰਗ ਦਾ ਅਸੀਂ ਦੱਸਦੇ ਜਾਈਏ। ਆਈਕੀਆ ਸਟੋਰ ਜਿਹੜੇ ਫਰਨੀਚਰ ਵੀ ਸੈੱਲ ਕਰਦੇ ਆ, ਇੰਨੀ ਜ਼ਿਆਦਾ ਮਹਿੰਗਾਈ ਕਰਕੇ ਕਹਿੰਦੇ ਵੀ ਜਿਹੜਾ ਓਲਡ ਫਰਨੀਚਰ ਆ ਉਹਨੂੰ ਵੀ ਫਲਿੱਪ ਕਰ ਰਹੇ ਹੈਗੇ ਆ। ਬਹੁਤ ਸਾਰੇ ਲੋਕ ਉਹਨਾਂ ਨੂੰ ਵਾਪਸ ਕਰ ਰਹੇ ਆ ਜਾਂ ਉਹ ਖਰੀਦ ਰਹੇ ਆ ਵਾਪਸ ਤੇ ਦੁਬਾਰਾ ਕੀ ਫੇਰ ਵੇਚ ਰਹੇ ਹੈਗੇ ਆ। ਸੋ ਬਿਜ਼ਨੈਸਸ ਜਿਹੜੇ ਆ ਉਹਨਾਂ ਨੇ ਕਈਆਂ ਨੇ ਪੈਸੇ ਬਣਾਉਣੇ ਵੀ ਬਹੁਤ ਜ਼ਿਆਦਾ ਸ਼ੁਰੂ ਕੀਤੇ ਹੋਆ, ਕਿਉਂਕਿ ਸਪਲਾਈ ਘੱਟ ਹੈਗੀ ਆ, ਡਿਮਾਂਡ ਬਹੁਤ ਜ਼ਿਆਦਾ ਹੋਈ ਹੈਗੀ ਆ।
ਤੇ ਸਟੋਰ ਖਾਲੀ ਬਹੁਤ ਆ। ਆਈਕੀਆ ਦੀ ਇੱਕ ਸਟੋਰ ਦੀ ਉਹ ਐਗਜ਼ਾਮਪਲ ਦਿੰਦੇ ਵੇ ਏਰੀਏ ਦੇ ਵਿੱਚ, ਕਹਿੰਦੇ ਵੀ 500 ਤਰ੍ਹਾਂ ਦੀਆਂ ਸ਼ੈਲਵਸ ਉਹਨਾਂ ਦੇ ਹੈਗੀਆਂ ਤੇ ਉਹ ਖਾਲੀ ਹੈਗੀਆਂ ਆ, ਉੱਥੇ ਸਮਾਨ ਹੀ ਕੋਈ ਨਹੀਂ ਹੈਗਾ। ਲੋਕ Craigslist ਤੋਂ ਹੋਰ ਜਿਹੜੇ ਘਰਾਂ ਦੇ ਵਿੱਚ ਕਈ ਵਾਰੀ ਲੋਕ ਸੇਲ ਲਾ ਦਿੰਦੇ ਆ, ਉੱਥੋਂ ਸਮਾਨ ਖਰੀਦਦੇ ਵੀ ਭਾਈ ਨਵਾਂ ਖਰੀਦਣ ਲਈ ਵੇਟ ਕਰ ਲਓ, ਇਹ ਤਾਂ ਬਹੁਤ ਜ਼ਿਆਦਾ ਜਿਹੜਾ ਮਹਿੰਗਾ ਸਮਾਨ ਹੋ ਰਿਹਾ ਹੈਗਾ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ, ਅੱਜ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ, ਜੁਆਇੰਟ ਬੇਸ ਐਂਡਰਿਊਜ਼ ਜਿਹੜੇ ਆ, ਉੱਥੇ ਉਹਨਾਂ ਨੇ ਉਤਰਨਾ ਸੀਗਾ। ਤਾਂ ਉੱਥੇ ਇੱਕ ਬੰਦੇ ਦੇ ਕੋਲ ਬੰਦੂਕ ਜਿਹੜੀ ਲੱਭੀ ਹੈ ਇੱਕ ਗੱਡੀ ਦੇ ਵਿੱਚ, ਕਹਿੰਦੇ ਸੀਗੇ। ਇੱਕ ਨੂੰ ਤਾਂ ਗ੍ਰਿਫਤਾਰ ਜਿਹੜੇ ਉਹ ਕਰ ਲਿਆ ਜਿਹਦੇ ਕੋਲ ਇਹ ਹਥਿਆਰ ਸੀਗਾ, ਤੇ ਇੱਕ ਕਹਿੰਦੇ ਗੱਡੀ ਦੇ ਵਿੱਚੋਂ ਫਰਾਰ ਹੋ ਗਿਆ ਆ। ਸੋ ਇੱਕ ਮੇਜਰ ਸਿਕਿਉਰਿਟੀ ਜਿਹੜਾ ਲੈਪਸ ਆ ਉਹ ਹੋਣ ਤੋਂ ਕਹਿ ਲਓ ਵੀ ਬਚਾਅ ਹੋ ਗਿਆ, ਪਰ ਫਿਰ ਵੀ ਇੱਕ ਹਿਸਾਬ ਦੇ ਨਾਲ ਇਹ ਸਿਕਿਉਰਿਟੀ ਲੈਪਸ ਦੇ ਵਜੋਂ ਹੀ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਸੋ ਸਿਕਿਉਰਿਟੀ ਬ੍ਰੀਚ ਜਿਹੜੀ ਹੋਈ ਆ, 2 ਆਰਮਡ ਇੰਟਰੂਡਰ ਜੁਆਇੰਟ ਬੇਸ ਐਂਡਰਿਊਜ਼ ਦੇ ਵਿੱਚ ਉਹ ਆ ਵੜੇ, ਜਿੱਥੇ ਇੱਕ ਜਾਣੇ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਕਹਿੰਦੇ ਵੀ ਤਕਰੀਬਨ 9 ਵਜੇ ਦੀ ਘਟਨਾ ਜਿਹੜੀ ਉਹ ਸੀਗੀ ਰਾਤ ਦੀ, ਮੈਰੀਲੈਂਡ ਜਿਹੜਾ ਜੁਆਇੰਟ ਬੇਸ ਐਂਡਰਿਊਜ਼ ਆ ਉੱਥੇ ਸੀਗਾ। ਸੋ ਕਹਿੰਦੇ ਵੀ ਇਸ ਦੀ ਕਨਫਰਮ ਕੀਤੀ ਗਈ ਆ ਵੀ ਇੱਕ 17 ਸਾਲਾਂ ਦਾ ਜਿਹੜਾ ਮੁੰਡਾ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। 316 ਸਿਕਿਉਰਿਟੀ ਫੋਰਸਿਸ ਗਰੁੱਪ ਆ, ਕਹਿੰਦੇ ਵੀ ਉਹ ਇਮੀਡੀਏਟਲੀ ਡਿਪਲੋਏ ਕੀਤੇ ਗਏ, ਬੈਰੀਅਰਸ ਜਿਹੜੇ ਆ ਉਹ ਲਾਏ ਗਏ ਤੇ ਵਹੀਕਲ ਆ ਉਸ ਨੂੰ ਰੋਕ ਦਿੱਤਾ ਗਿਆ। ਜਿਹੜੇ 2 ਲੋਕ ਸੀ ਉਹ ਵਹੀਕਲ ਦੇ ਵਿੱਚੋਂ ਭੱਜੇ, ਇੱਕ ਨੂੰ ਜਿਹੜਾ ਆ ਉਹ ਫਿਰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਸੋ ਇਹ ਕਹਿੰਦੇ ਵੀ ਕਈ ਘੰਟਿਆਂ ਤੱਕ ਦੂਜੇ ਨੂੰ ਲੱਭਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਹੈਗੀ ਆ, ਪਰ ਅਜੇ ਤੱਕ ਜਿਹੜਾ ਉਹ ਲੱਭਿਆ ਨਹੀਂ ਸੀ ਗਿਆ। ਕੋਈ ਵੀ ਸ਼ਾਟ ਜਿਹੜਾ ਉਹ ਫਾਇਰ ਨਹੀਂ ਸੀ ਹੋਇਆ, ਕੋਈ ਇੰਜਰੀਜ਼ ਜਾਂ ਕੈਜੂਅਲਟੀਜ਼ ਦੀ ਕੋਈ ਖਬਰ ਆ ਉਹ ਨਹੀਂ ਹੈਗੀ। ਸੋ ਇਹ ਹੁਣ ਕਿਸ ਤਰੀਕੇ ਦੇ ਨਾਲ ਹੋਇਆ, ਇਹ ਇਸ ਦੀ ਹੁਣ ਜਾਂਚ ਜਿਹੜੀ ਉਹ ਚੱਲੇਗੀ। ਜੁਆਇੰਟ ਬੇਸ ਐਂਡਰਿਊਜ਼ ਇੱਕ ਟਾਈਮ ਦੇ ਉੱਤੇ ਲੋਕਡਾਊਨ ਦੇ ਉੱਤੇ ਇਹ ਕਰਨਾ ਪਿਆ ਇੱਕ ਆਰਮਡ ਇੰਡੀਵਿਜੂਅਲ ਦੇ ਕਰਕੇ। ਵਾਈਸ ਪ੍ਰੈਜ਼ੀਡੈਂਟ ਤੇ ਹੋਰ ਕਈ ਕੈਬਨਿਟ ਆਫਿਸਰਸ ਆ ਉਹ ਲੈਂਡ ਹੀ ਜਿਹੜੇ ਉਹ ਕੀਤੇ ਸੀਗੇ, ਸੈਲਮਾ ਐਲਬਾਮਾ ਤੋਂ ਵਾਪਸ ਉਹ ਆ ਰਹੇ ਸੀਗੇ। ਸੋ ਉਹ ਉਸ ਦੇ ਬਾਰੇ ਜਿਹੜੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਕਾਰੀ ਜਿਹੜੀ ਉਹ ਪਤਾ ਲੱਗੇਗੀ ਵੀ ਇਹ ਇਸ ਪਿੱਛੇ ਕੀ ਜਿਹੜੇ ਕਾਰਨ ਆ ਉਹ ਰਹੇ ਹੋ ਸਕਦੇ ਜੀ। ਆ। ਸੋ ਜਾਂਦੇ ਵੈਦਰ ਦੀ, ਮੌਸਮ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ 60 ਮਿਲੀਅਨ ਲੋਕ ਇੱਕ ਤਰ੍ਹਾਂ ਦੇ ਨਾਲ ਸਟਾਰਮ ਦੇ ਘੇਰੇ ਦੇ ਵਿੱਚ ਆ ਸਕਦੇ ਆ। 7 ਜਣਿਆਂ ਦੀ ਆਲਰੇਡੀ ਆਇਓਵਾ ਸਟੇਟ ਦੇ ਵਿੱਚ ਟਰਨੇਡੋਜ਼ ਕਰਕੇ ਮੌਤ ਹੋ ਚੁੱਕੀ ਹੈਗੀ ਆ। ਅਟਲਾਂਟਾ ਤੋਂ ਲੈ ਕੇ ਫਿਲਡਲਫੀਆ ਤੱਕ ਬਹੁਤ ਹੀ ਮਾੜਾ ਮੌਸਮ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈਗਾ, ਜਿਹਦੇ ਵਿੱਚ ਟਰਨੇਡੋਜ਼ ਆਊਗੇ, ਮੀਂਹ ਬਹੁਤ ਜ਼ਿਆਦਾ ਪੈ ਸਕਦਾ ਹੈਗਾ। ਇਹਦੇ ਵਿੱਚ ਵਾਸ਼ਿੰਗਟਨ ਡੀਸੀ, ਬਾਲਟੀਮੋਰ, ਨੈਸ਼ਵਿਲ, ਇਹ ਸਾਰੇ ਏਰੀਏਜ਼ ਦੇ ਵਿੱਚ ਅਫੈਕਟ ਹੋ ਸਕਦਾ। CNN ਦੇ ਮੀਟਰੋਲੋਜਿਸਟ ਹੈਲੇ ਬ੍ਰਿੰਕ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਜਿਹੜੇ ਵੀ ਆਪਣੇ ਸਰੋਤੇ ਸੁਣ ਰਹੇ, ਖਾਸ ਕਰਕੇ ਟਰੱਕਰਸ ਆ, ਉਹ ਇਸ ਸਾਈਡ ਜਾ ਰਹੇ ਆ ਵੀ ਭਾਈ ਧਿਆਨ ਰੱਖੋ। 60 ਮਿਲੀਅਨ ਲੋਕਾਂ ਜਿੱਥੇ ਰਹਿੰਦੇ ਆ ਉਸ ਏਰੀਏ ਦੇ ਵਿੱਚ ਟੋਰਨੇਡੋਜ਼, ਬਹੁਤ ਹੈਵੀ ਜਿਹੜਾ ਰੇਨ, ਮੀਂਹ ਆ ਸਕਦਾ ਹੈਗਾ। ਹਵਾਵਾਂ ਬੜੀਆਂ ਤੇਜ਼ ਆ, 100 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ। ਆਇਓਵਾ ਦੇ ਵਿੱਚ ਆਲਰੇਡੀ 2 EF3 ਟੋਰਨੇਡੋਜ਼ ਨੇ ਹਿੱਟ ਕੀਤਾ ਆ। ਸੋ ਆਪਾਂ ਦੇਖਦੇ ਜਦੋਂ ਕਈ ਵਾਰੀ ਟਰੱਕਰ ਜਾਂਦੇ ਆ, ਫਿਰ ਤੇਜ਼ ਹਵਾ ਚੱਲਦੀ ਤੇ ਟਰੱਕ ਉਲਟ ਜਾਂਦਾ ਹੈਗਾ। ਜਿਹੜਾ ਆਇਓਵਾ 'ਚ ਟੋਰਨੇਡੋ ਆਇਆ ਉਹ 122 ਮੀਲ ਪਰ ਆਵਰ ਦੇ ਹਿਸਾਬ ਨਾਲ ਉੱਥੇ ਹਵਾ ਚੱਲਦੀ ਸੀ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਟੋਰਨੇਡੋਜ਼, ਹਰੀਕੇਨਸ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਹੁੰਦੀਆਂ ਸੀਗੀਆਂ, ਇੰਨੀਆਂ ਜ਼ਿਆਦੀਆਂ ਇੱਕ ਸੀਜ਼ਨ ਦੇ ਵਿੱਚ ਆਉਣੀਆਂ ਆ, ਇਹ ਹੁਣ ਰੈਗੂਲਰ ਚੀਜ਼ ਬਣਦੀ ਜਾ ਰਹੀ ਆ। ਇੱਥੇ ਆਉਂਦੀਆਂ ਸੀਗੀਆਂ ਹਰੀਕੇਨਸ, ਟੋਰਨੇਡੋਜ਼, ਲੋਕਾਂ ਦਾ ਬਚਾਅ ਹੋ ਜਾਂਦਾ ਸੀ, ਪਰ ਹੁਣ ਆਪਾਂ ਦੇਖ ਰਹੇ ਹਾਂ ਵੀ ਇਸ ਦੇ ਕਰਕੇ ਲੋਕ ਪ੍ਰਭਾਵਿਤ ਵੀ ਜ਼ਿਆਦਾ ਹੋ ਰਹੇ ਆ ਤੇ ਮਰਨ ਵਾਲਿਆਂ ਦੀ ਸੰਖਿਆ ਵੀ ਐਵਰੀ ਟਾਈਮ ਜਿਹੜੀ ਉਹ ਵੱਧਦੀ ਜਾ ਰਹੀ ਆ। ਸੋ ਕੋਈ ਮੰਨੇ ਨਾ ਮੰਨੇ, ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਜਿਹੜੀਆਂ ਆ ਉਹ ਆਪਾਂ ਲਗਾਤਾਰ ਦੇਖ ਰਹੇ ਹੈਗੇ ਆ। ਸੋ ਕਿੱਦਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਿਆ ਜਾਣਾ ਚਾਹੀਦਾ, ਕਿੱਦਾਂ ਬਚਣਾ ਆ, ਇਹ ਹੁਣ ਵੱਡੇ ਜਿਹੜੇ ਸਵਾਲ ਆ ਇਸ ਟਾਈਮ ਹਰਜੋਤ ਸਿੰਘ ਜੀ ਸਾਰਿਆਂ ਦੇ ਮੂਹਰੇ ਜਿਹੜੇ ਉਹ ਬਣਦੇ ਜਾ ਰਹੇ। ਬੰਦਾ ਜਾਏ ਤੇ ਜਾਏ ਕਿੱਥੇ, ਹੁਣ ਇਹ ਨਹੀਂ ਜਿਹੜੀ ਉਹ ਸਮਝ ਆ ਰਹੀ ਹੈਗੀ। ਸੋ ਜੀ। ਭਾਈ ਬਚ ਕੇ ਜਿਹੜਾ ਉਹ ਜਿੰਨਾ ਰਹਿ ਸਕਦੇ, ਜਿਹੜੇ ਪ੍ਰੀਕਾਸ਼ਨਸ ਤੁਸੀਂ ਲੈ ਸਕਦੇ ਆ ਉਹ ਲਓ,
ਕਿਉਂਕਿ ਜਿਹੜੀਆਂ ਕੁਦਰਤੀ ਆਫ਼ਤਾਂ ਦੇ ਅੱਗੇ ਜ਼ੋਰ ਕਿਸੇ ਦਾ ਨਹੀਂ ਚੱਲਦਾ ਹੁੰਦਾ। ਸੋ ਆਪਣੇ ਆਪ ਨੂੰ ਜਿੰਨਾ ਬਚਾ ਸਕਦੇ ਆ ਇਹੋ ਜਿਹੀਆਂ ਚੀਜ਼ਾਂ ਤੋਂ, ਉਸ ਨੂੰ ਬਚਾਉਣ ਵਾਲੇ ਪਾਸੇ ਨੂੰ ਜ਼ਰੂਰ ਧਿਆਨ ਰੱਖਿਆ ਜੀ। ਜਾਵੇ। ਸੋ ਇੱਕ ਐਮਰਜੈਂਸੀ ਲਈ ਤੁਸੀਂ ਤਿਆਰ ਰਿਹਾ ਕਰੋ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ, ਤੁਹਾਡੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਹੈਗੇ ਪੂਰੀ ਦੁਨੀਆ 'ਚ, ਸਾਰਿਆਂ ਨੂੰ ਕਹੋ ਵੱਧ ਤੋਂ ਵੱਧ ਪੰਜਾਬੀ ਰੇਡੀਓ ਯੂਐਸਏ ਦਾ YouTube ਚੈਨਲ ਸਬਸਕ੍ਰਾਈਬ ਕਰੋ। ਹੁਣ ਸਾਰੀਆਂ ਖਬਰਾਂ ਉੱਥੇ ਹੁੰਦੀਆਂ, ਕਈ ਵਾਰੀ ਮਿਸ ਕਰ ਜਾਂਦੇ ਆ। ਫੇਸਬੁੱਕ ਨੂੰ ਜੁਆਇਨ ਕਰੋ। ਇਸ ਤੋਂ ਬਿਨਾਂ ਜਿਹੜੇ ਕੈਲੀਫੋਰਨੀਆ ਦੇ ਵਿੱਚ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਆ, ਬੇ ਏਰੀਏ ਦੇ ਵਿੱਚ ਤੁਸੀਂ ਘਰਾਂ 'ਚ ਰੇਡੀਓ ਸੈਟਸ ਤੋਂ ਬਿਨਾਂ ਤੁਸੀਂ ਹੁਣ HD ਜਿਹੜਾ ਚੈਨਲ 3 ਆ 96.5 FM, ਉੱਥੇ ਤੁਸੀਂ ਰੇਡੀਓ ਨੂੰ ਕਾਰਾਂ 'ਚ ਸੁਣ ਸਕਦੇ ਆ। ਫਰੀਜ਼ਨੋ 'ਚ 1300 AM ਤੇ 104.5 FM ਤੇ, ਬੇਕਰਸਫੀਲਡ 1350 AM ਤੇ 107.5 FM ਤੇ ਯੂਬਾ ਸਿਟੀ 'ਚ 1450 AM ਤੇ 96.5 FM 'ਚ, ਸੈਕਰਾਮੈਂਟੋ 'ਚ 1470 AM ਤੇ 105.9 FM ਤੇ ਸਟਾਕਟਨ ਲੋਡ ਆਈ ਦੇ ਵਿੱਚ 1570 AM ਤੇ ਸੁਣ ਸਕਦੇ ਆ। ਸੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਜਿੱਥੇ ਵੀ ਆਪਾਂ ਜਾਂਦੇ ਆ, ਬਹੁਤ ਵਾਰ ਸਾਡੇ ਸਰੋਤੇ ਬਹੁਤ ਪਿਆਰ ਨਾਲ ਮਿਲਦੇ, ਭਈ ਸਾਨੂੰ ਆਹ ਪਤਾ ਨਹੀਂ ਲੱਗਣਾ ਸੀ, ਆਹ ਖਬਰ ਨਾਲ ਆਹ ਪਤਾ ਲੱਗ ਗਿਆ। ਸੋ ਤਦ ਹੀ ਤੁਹਾਨੂੰ ਪਤਾ ਲੱਗਦਾ। ਸੋ ਸਾਡਾ ਕੋਈ ਕਿਸੇ ਤਰ੍ਹਾਂ ਦੀ ਬਾਇਸਡ ਨਿਊਜ਼ ਦੇਣ ਦਾ ਮਕਸਦ ਨਹੀਂ ਹੈ ਵੀ ਕਿਸੇ ਦੀ ਸਾਈਡ ਲੈਣੀ ਆ। ਆਪਾਂ ਜਿੰਨੀ ਕੁ ਕੋਸ਼ਿਸ਼ ਪੜ੍ਹ ਸਕਦੇ ਆ, ਟਰਾਈ ਕਰੀਦੀ ਆ ਨਿਊਟਰਲ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕੀ ਕੁਝ ਦੁਨੀਆ 'ਚ ਹੋ ਰਿਹਾ, ਕੀ ਕੁਝ ਮੈਨੂੰ ਅਫੈਕਟ ਕਰਨ ਜਾ ਰਿਹਾ, ਤੇ ਉਸ ਹਿਸਾਬ ਦੇ ਨਾਲ, ਤਾਂ ਕਿ ਆਪਣੀ ਕਮਿਊਨਿਟੀ ਦਾ, ਆਪਣੇ ਪੰਜਾਬੀ ਭੈਣ ਭਰਾਵਾਂ ਦਾ ਫਾਇਦਾ ਹੋ ਸਕੇ। ਤੁਹਾਡਾ ਸਾਰਿਆਂ ਦਾ ਇਹ ਆਪਣਾ ਹੀ ਰੇਡੀਓ ਆ। ਸੋ ਜੇ ਸੱਚਮੁੱਚ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਪਿਆਰ ਕਰਦੇ, ਤੇ ਤੁਹਾਡਾ ਕੋਈ ਵੀ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਇਹ ਨਾ ਪਤਾ ਹੋਵੇ ਵੀ ਪੰਜਾਬੀ ਰੇਡੀਓ ਯੂਐਸਏ ਕਿੱਥੇ ਆ ਤੇ ਉੱਥੇ ਕੀ ਕੀ ਪ੍ਰੋਗਰਾਮ ਆਉਂਦੇ ਹੈਗੇ ਆ। ਪ੍ਰੋਗਰਾਮ ਕਿੱਦਾਂ ਦੇ ਆ, ਰਾਜਕਨਵੀਰ ਸਿੰਘ ਜੀ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦੇ ਹੈਗੇ ਆ। ਜੀ ਬਿਲਕੁਲ। ਸੋ ਆਪਾਂ ਹਰ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਤੁਹਾਡੇ ਸਾਰਿਆਂ ਲਈ ਪੇਸ਼ ਕਰਦੇ ਹਾਂ। ਸੋ ਹੁਣ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰੋਗਰਾਮ ਆ ਆਤਮਿਕ ਆਨੰਦ ਗੁਰਬਾਣੀ ਦਾ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਫਿਰ ਹਾਸੇ ਚਾਰੇ ਪਾਸੇ ਪੰਜਾਬ ਦੀਆਂ ਜਿਹੜੀਆਂ ਗਤੀਵਿਧੀਆਂ ਹੈ, ਉਸ ਦੇ ਉੱਤੇ ਜਿਹੜੀ ਉਹ ਨਜ਼ਰ ਆ ਥੋੜ੍ਹੀ ਜੇ ਕਹਿ ਲਓ ਵੀ ਹਾਸੇ ਵਾਲੇ ਪੱਖ ਤੋਂ ਉਹ ਪੇਸ਼ ਕੀਤੀ ਜਾਊਗੀ। ਫਿਰ ਤੁਹਾਡੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ, ਕੁਝ ਗੱਲਾਂ ਕੁਝ ਗੀਤ 12:30 ਵਜੇ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਹਾਸੇ ਚਾਰੇ ਪਾਸੇ 11 ਤੋਂ 12:30 ਤੱਕ, 12:30 ਤੋਂ 2 ਤੱਕ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਨਜ਼ਰੀਆ, ਤੇ 4 ਤੋਂ 5:30 ਵਜੇ ਤੱਕ ਦੇਸੋਂ ਪਰਦੇਸ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਜਿਹੜੇ ਸਮਾਗਮ ਸ਼ਾਮ ਦੇ ਦੀਵਾਨ ਜਿਹੜੇ ਉਹ ਆਪਾਂ ਸਰਵਣ ਕਰਾਂਗੇ, ਤੇ 8:30 ਵਜੇ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ ਸ਼ਾਮ ਦੇ ਜਿਹੜੇ ਆ ਉਹ ਪ੍ਰੋਗਰਾਮ ਆ ਉਹ ਹੋਣਗੇ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਲੈਂਦੇ ਆ ਜੀ ਫਿਰ ਆਪਾਂ ਇਜਾਜ਼ਤ। ਅੱਜ ਜਿਹੜੇ ਸਟਾਕਸ ਦਾ ਬੁਰਾ ਹਾਲ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ, ਸੋ 600 ਤੋਂ ਵੱਧ ਪੁਆਇੰਟ ਇੱਕ ਟਾਈਮ ਦੇ ਉੱਤੇ ਮਾਰਕੀਟ ਜਿਹੜੀ ਉਹ ਲੂਜ਼ ਕਰ ਚੁੱਕੀ ਹੈਗੀ ਆ। ਡਾਊ ਜੋਨਸ ਦੇ ਜੰਗ ਦਾ ਅਸਰ ਸਟਾਕ ਦੇ ਉੱਤੇ, ਇਨਵੈਸਟਮੈਂਟਸ ਦੇ ਉੱਤੇ ਵੀ ਜਿਹੜਾ ਉਹ ਇਸ ਟਾਈਮ ਪੈ ਰਿਹਾ ਹੈਗਾ ਆ। ਤੇ ਹੁਣ ਲਈਏ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ। USA